ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਕਿ 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ, ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਮੋਹਨ ਚੀਮਾ 559 905 2575 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਦੇ ਦਿਨ, ਅੱਜ ਤੋਂ 10 ਸਾਲ ਪਹਿਲਾਂ ਇੱਕ ਵਾਈਟ ਸੁਪਰਮਿਸਟ ਨੇ ਗੁਰਦੁਆਰਾ ਸਾਹਿਬ ਓਕ ਕ੍ਰੀਕ, ਵਿਸਕੌਨਸਨ ਦੇ ਵਿੱਚ 6 ਜਾਣਿਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ 7ਵੇਂ ਜਾਣੇ ਦੀ ਸੰਨ 2020 ਦੇ ਵਿੱਚ ਮੌਤ ਹੋਈ ਸੀ, ਕਿਉਂਕਿ ਉਹਦੇ ਬਹੁਤ ਜ਼ਿਆਦਾ ਗੋਲੀਆਂ ਲੱਗੀਆਂ ਸੀਆਂ। ਤੇ ਜੋ ਵਾਈਟ ਸੁਪਰਮਿਸਟ ਸੀਗਾ, ਜਿਸ ਦਾ ਨਾਮ ਪੇਜ ਆ, ਉਸਨੇ ਵੀ ਉੱਥੇ ਸੁਸਾਈਡ ਕਰ ਲਿਆ ਸੀ। ਇੱਕ ਪੁਲਿਸ ਆਫੀਸਰ ਦੇ ਵੀ ਕਾਫੀ ਗੋਲੀਆਂ ਲੱਗੀਆਂ ਸੀਆਂ ਬਚਾਉਣ ਦੇ ਚੱਕਰ ਦੇ ਵਿੱਚ, ਤੇ ਉਹ ਵੀ ਬਾਅਦ ਦੇ ਵਿੱਚ ਐਜ਼ ਏ ਹੀਰੋ ਉੱਭਰ ਕੇ ਸਾਹਮਣੇ ਆਇਆ। ਸੋ ਇਸ ਇਨਸੀਡੈਂਟ ਨੇ ਉਸ ਟਾਈਮ ਦੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੱਲੋਂ ਬਹੁਤ ਵਧੀਆ ਰਿਸਪੌਂਸ ਦਿੱਤਾ। ਪੂਰੇ ਸਿੱਖਾਂ ਨੂੰ, ਸਿੱਖ ਧਰਮ ਬਾਰੇ ਜੋ ਇੰਟਰਨੈਸ਼ਨਲ ਲੈਵਲ ਦੇ, ਨੈਸ਼ਨਲ ਲੈਵਲ ਦੇ ਮੀਡੀਆ ਆਊਟਲੈਟ ਸੀਗੇ, ਉਹਨਾਂ ਨੇ ਪੂਰੀ ਦੀ ਪੂਰੀ ਸਿੱਖਾਂ ਦੀ ਸਟੋਰੀ ਉਹਦੇ ਉੱਤੇ ਦੱਸੀ। ਇੰਡੀਆ ਦੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੋਣਾ ਨੇ ਵੀ ਉਸ ਟਾਈਮ ਦੇ ਉੱਤੇ ਅਟੈਂਡ ਕੀਤਾ। ਕੈਂਡਲਲਾਈਟ ਵਿਜਲ USA, ਕੈਨੇਡਾ ਤੇ ਹੋਰ ਮੁਲਕਾਂ ਦੇ ਵਿੱਚ ਕੈਂਡਲਲਾਈਟ ਵਿਜਲ ਹੋਏ 10 ਸਾਲ ਪਹਿਲਾਂ। ਤੇ ਉਸ ਟਾਈਮ ਦੇ ਉੱਤੇ ਜੋ ਫਸਟ ਲੇਡੀ ਮਿਸ਼ੈਲ ਓਬਾਮਾ ਸੀ, ਉਹਨਾਂ ਨੇ ਵੀ ਉਹ ਕ੍ਰੀਕ ਗੁਰਦੁਆਰਾ ਸਾਹਿਬ ਅਗਸਤ 23, 2012 ਦੇ ਵਿੱਚ ਆਪਣੀ ਉੱਥੇ ਅਟੈਂਡ ਕੀਤਾ ਤੇ ਕਿਹਾ ਵੀ ਅਸੀਂ ਸਿੱਖਾਂ ਦੇ ਨਾਲ ਹੈਗੇ ਆ। 10:25 ਦੇ ਉੱਤੇ ਐਮਰਜੈਂਸੀ ਕਾਲਸ ਆਉਣੀਆਂ ਸ਼ੁਰੂ ਹੋਈਆਂ ਸੀ ਅੱਜ ਤੋਂ 10 ਸਾਲ ਪਹਿਲਾਂ ਓਕ ਕ੍ਰੀਕ, ਵਿਸਕੌਨਸਨ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਜਦੋਂ ਪੁਲਿਸ ਨੂੰ ਕਾਲਾਂ ਗਈਆਂ ਤੇ 3 ਜਾਣਿਆਂ ਨੂੰ ਹਸਪਤਾਲ ਟਰਾਂਸਪੋਰਟ ਕੀਤਾ ਗਿਆ ਸੀ। ਕੁਛ ਜਾਣਿਆਂ ਦੀ ਤਾਂ ਉੱਥੇ ਹੀ ਮੌਤ ਹੋ ਗਈ ਸੀ। ਤੇ ਸਭ ਤੋਂ ਪਹਿਲੇ ਰਿਸਪੌਂਡਰ ਲੈਫਟੀਨੈਂਟ ਬ੍ਰਾਇਨ ਮਰਫੀ ਸੀਗੇ। ਉਹਨਾਂ ਨੇ ਗਨਮੈਨ ਨੂੰ ਗੋਲੀ ਵੀ ਮਾਰੀ ਸੀ ਤੇ ਉਹਨਾਂ ਦੇ ਖੁਦ ਵੀ ਜਿਹੜੀਆਂ ਗੋਲੀਆਂ ਲੱਗ ਗਈਆਂ ਸੀ, ਪਰ ਉਹ ਇਸ ਸਾਰੇ ਕਾਸੇ ਨੂੰ ਸਰਵਾਈਵ ਕਰ ਗਏ। ਜੀ ਬਿਲਕੁਲ। ਇਹ 10ਵੀਂ ਬਰਸੀ ਇਹਨਾਂ ਦੀ ਯਾਦ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਉੱਥੇ ਜਿਹੜੇ ਪ੍ਰੋਗਰਾਮ ਆ ਉਹ ਲਿਖੇ ਗਏ ਆ। ਦੁਨੀਆ ਭਰ ਤੋਂ ਲੋਕ ਉੱਥੇ ਪਹੁੰਚ ਰਹੇ। ਇੱਥੋਂ ਤੱਕ ਵੀ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਵੀ ਆਉਂਦੇ ਐਤਵਾਰ ਨੂੰ, ਜਿਸ ਦਿਨ ਇਹ ਅੱਜ ਅਖੰਡ ਪਾਠ ਸਾਹਿਬ ਤੇ ਹੋਰ ਕਈ ਸਮਾਗਮ ਜਿਹੜੇ ਉਹ ਰੱਖੇ ਗਏ, ਉਹਨਾਂ ਦੀ ਯਾਦ ਦੇ ਵਿੱਚ, ਇਹਨਾਂ ਜਿਹੜੇ ਮਾਰੇ ਗਏ ਸੀਗੇ ਲੋਕ, ਉਹਨਾਂ ਦੀ ਯਾਦ ਦੇ ਵਿੱਚ। ਸੋ ਉੱਥੇ ਦੇ ਗਵਰਨਰ ਨੇ ਜਿਹੜੇ ਲੈਫਟੀਨੈਂਟ ਬ੍ਰਾਇਨ ਮਰਫੀ, ਜਿਹੜੇ ਫਸਟ ਰਿਸਪੌਂਡਰ ਸੀਗੇ,
ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਦੇ ਵਿੱਚ ਉਹ ਤੇ ਹੋਰ ਵੀ ਕਈ ਪੋਲੀਟੀਸ਼ੀਅਨ ਤੇ ਜਿਹੜੇ ਬੁਲਾਰੇ ਆ ਉਹ ਉੱਥੇ ਪਹੁੰਚ ਰਹੇ ਨੇ। ਸਟਾਕਟਨ ਤੋਂ ਸਿੱਖ ਮੋਟਰਸਾਈਕਲ ਕਲੱਬ ਵਾਲੇ ਤੁਰੇ ਸੀਗੇ ਬੀਤੇ ਵੀਕਐਂਡ ਦੇ ਉੱਤੇ। ਪਿਛਲੇ ਸ਼ਨਿਚਰਵਾਰ ਆਪਾਂ ਉਹ ਕਵਰ ਵੀ ਜਿਹੜਾ ਉਹ ਕੀਤਾ ਸੀਗਾ ਸਿੱਖ ਮੋਟਰਸਾਈਕਲ ਕਲੱਬ ਵਾਲੇ। ਅੱਜ ਉਹਨਾਂ ਨੇ ਉੱਥੇ ਪਹੁੰਚਣਾ ਹੈਗਾ। ਕੁਛ ਦਿਨ ਪਹਿਲਾਂ ਉਹ ਰਸਤੇ ਦੇ ਵਿੱਚ ਬਲਬੀਰ ਸਿੰਘ ਸੋਢੀ ਹੋਣਾ ਨੂੰ ਯਾਦ ਕਰਦੇ ਹੋਏ ਗੁਰਦੁਆਰਾ ਸਾਹਿਬ ਫੀਨਿਕਸ ਦੇ ਵਿੱਚ ਮੌਜੂਦ ਹੋਏ ਸੀਗੇ। ਜਿਹੜੇ ਹੇਟ ਕ੍ਰਾਈਮ ਦੇ ਪਹਿਲੇ 9/11 ਤੋਂ ਬਾਅਦ ਦੇ ਵਿੱਚ ਪੀੜਤ ਸੀਗੇ, ਸ਼ਿਕਾਰ ਹੋਏ ਸੀਗੇ। ਸੋ ਇਸ ਦੇ ਵਿੱਚ ਹਰਜੋਤ ਸਿੰਘ ਜੀ 6 ਜਾਣੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਮੌਤ ਹੋਈ ਸੀ, ਤੇ 7ਵੇਂ ਜਾਣੇ 2020 ਦੇ ਵਿੱਚ ਉਹ ਪੈਰਾਲਾਈਜ਼ ਸੀਗੇ। ਉਦੋਂ ਦੇ ਇੰਨੇ ਸਾਲ ਜਿਹੜੇ ਉਹ ਪੈਰਾਲਾਈਜ਼ ਰਹੇ। ਬਾਬਾ ਪੰਜਾਬ ਸਿੰਘ ਜਿਨ੍ਹਾਂ ਦਾ ਨਾਮ ਸੀਗਾ, ਉਹ ਕੰਪਲੀਕੇਸ਼ਨਸ ਦੇ ਕਰਕੇ ਬਾਅਦ 'ਚ ਆਪਣੀਆਂ ਸੱਟਾਂ ਦੀ ਮਾਰ ਨਾਲ ਝੱਲਦੇ ਹੋਏ 2020 ਦੇ ਵਿੱਚ ਜਾ ਕੇ ਉਹਨਾਂ ਦਾ ਦੇਹਾਂਤ ਹੋਇਆ ਸੀ। ਸਤਵੰਤ ਸਿੰਘ ਕਾਲੇਕਾ, ਪਰਮਜੀਤ ਕੌਰ, ਸੁਵੇਗ ਸਿੰਘ ਖੱਟੜਾ, ਰਣਜੀਤ ਸਿੰਘ, ਸੀਤਾ ਸਿੰਘ, ਪ੍ਰਕਾਸ਼ ਸਿੰਘ, ਇਹ ਸਾਰੇ ਜਾਣੇ ਆ ਇੱਥੇ ਮਾਰੇ ਗਏ ਸੀਗੇ ਇਸ ਅਟੈਕ ਦੇ ਵਿੱਚ। FBI ਦੇ ਵਿੱਚ ਕੰਮ ਕਰਨ ਵਾਲੇ ਹਰਪ੍ਰੀਤ ਸਿੰਘ, ਜਿਹੜੇ ਕਿ ਹੁਣ ਰੋਜ਼ਵੈਲ ਦੇ ਵਿੱਚ ਤੈਨਾਤ ਨੇ, ਉਹ ਬੀਤੇ ਦਿਨੀ ਉੱਥੇ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਉਸ ਦਿਨ ਉੱਥੇ ਵੀ ਉਹ ਪਹੁੰਚੇ ਸੀਗੇ ਜਿਸ ਦਿਨ ਮੋਟਰਸਾਈਕਲ ਕਲੱਬ ਵਾਲਿਆਂ ਨੇ ਇੱਥੋਂ ਤੁਰਨਾ ਸੀ। ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਉਹਨਾਂ ਦੇ ਮਾਤਾ ਜੀ ਜਿਸ ਦਿਨ ਇਹ ਗੋਲੀकांड ਹੋਇਆ ਉਹ ਖੁਦ ਉੱਥੇ ਸੀਗੇ। ਉਹਦੇ ਮਾਤਾ ਜੀ ਲੰਗਰ ਹਾਲ ਦੇ ਵਿੱਚ ਸੀਗੇ, ਆਪ ਉਸ ਦਿਨ ਉੱਥੇ ਹੀ ਸੀਗੇ। ਓਕ ਕ੍ਰੀਕ ਵਿਸਕੌਨਸਨ ਦੇ ਵਿੱਚ ਉਦੋਂ ਤੈਨਾਤ ਹੁੰਦੇ ਸੀ, ਉਹਨਾਂ ਦੀ ਡਿਊਟੀ ਹੁੰਦੀ ਸੀਗੀ। ਤੇ ਉਹਨਾਂ ਨੇ ਕਿਹਾ ਵੀ ਉਹ ਲੰਗਰ ਹਾਲ ਦੇ ਵਿੱਚ ਇਹ ਜਿਹੜਾ ਅੱਤਵਾਦੀ ਸੀਗਾ ਉਹ ਆਇਆ ਸੀਗਾ। ਬਟ ਸਮਹਾਉ ਇਹ ਜਿਹੜੇ ਬਾਕੀ ਇਹ ਤਾਂ ਹੋਰ ਜਾਣੇ ਜਿਹੜੇ ਉੱਥੇ ਬਚ ਗਏ, ਕਿਉਂਕਿ ਉਨੀ ਦੇਰ ਤੱਕ ਬਾਹਰ ਪੁਲਿਸ ਵਾਲੇ ਕੋਈ ਆ ਗਏ ਸੀ ਤੇ ਇਹ ਬਾਹਰ ਨੂੰ ਜਿਹੜਾ ਉਹ ਉੱਧਰੋਂ ਚਲਾ ਗਿਆ। ਨਹੀਂ ਤਾਂ ਇਹ ਆਂਕੜਾ ਹੋਰ ਵੀ ਵੱਧ ਹੋ ਸਕਦਾ ਸੀਗਾ। ਕਹਿੰਦੇ ਬਹੁਤ ਸਾਰੇ ਲੋਕ ਸੀਗੇ ਇਸ ਤਰੀਕੇ ਦੇ ਨਾਲ ਉੱਥੇ ਉਸ ਟਾਈਮ ਮੌਜੂਦ ਸੀਗੇ। ਸੋ ਬਹੁਤ ਹੀ ਮੰਦਭਾਗੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਇਹ ਵਾਪਰੀ ਹੈਗੀ ਆ। ਸੋ ਆਪਾਂ ਨੂੰ ਇਹ ਚਾਹੀਦਾ ਆ ਵੀ ਜੋ ਇਸ ਟਾਈਮ ਹੇਟ ਬਣੀ ਪਈ ਹੈਗੀ ਆ ਉਸ ਨੂੰ ਜਿਹੜਾ ਆ ਉਹ ਕਿੱਦਾਂ ਤੋੜਨਾ। ਮੁਲਕ ਦੇ ਵਿੱਚ ਜਿਹੜਾ ਮਾਹੌਲ ਬਣਦਾ ਜਾ ਰਿਹਾ ਆ, ਕਈ ਥਾਵਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੀ ਕੁਛ ਅਜਿਹੇ ਅਨਸਰ ਉਹਨਾਂ ਦਾ ਫੈਲਾਅ ਜਿਹੜਾ ਉਹ ਹੋ ਰਿਹਾ ਆ। ਸੋ ਬੀਤੇ ਦਿਨਾਂ 'ਚ FBI ਦੀ ਜਿਹੜੀ ਰਿਪੋਰਟ ਹੇਟ ਕ੍ਰਾਈਮਸ ਦੇ ਵਿੱਚ ਬਾਬਤ ਆਈ ਸੀਗੀ, ਸਿੱਖ ਬਹੁਤ ਵੱਡਾ ਜਿਹੜਾ ਸ਼ਿਕਾਰ ਉਸ ਦੇ ਵਿੱਚ ਹੋ ਰਿਹਾ, ਉਹਨਾਂ ਦੀ ਹੀ ਆਪਣੀ ਆਈ ਜਿਹੜੀ ਰਿਪੋਰਟ ਆ ਉਸ ਦੇ ਮੁਤਾਬਕ। ਹੁਣ ਜਿਹੜੇ ਐਨਾਲਿਸਿਸ ਦੀਆਂ ਗੱਲਾਂ ਇਹ ਕਰ ਰਹੇ ਆ, ਕਹਿੰਦੇ ਵੀ ਇਹ ਜਿਹੜਾ 10 ਸਾਲ ਪਹਿਲਾਂ ਹਮਲਾ ਹੋਇਆ ਸੀ, ਵਾਈਟ ਸੁਪਰੀਮੇਸੀ ਜਿਹੜੀ ਵਾਇਲੈਂਸ ਆ ਉਸ ਦਾ ਰਾਈਜ਼ ਸੀਗਾ, ਉਸ ਦਾ ਇੱਕ ਇਸ਼ਾਰਾ ਸੀਗਾ ਜਿਸ ਨੂੰ ਕਿਤੇ ਨਾ ਕਿਤੇ ਨਹੀਂ ਜਿਹੜਾ ਉਹ ਸਮਝ ਪਾ ਰਹੇ ਜਾਂ ਨਹੀਂ ਸਮਝਿਆ, ਤੇ ਗੱਲ ਕਿੱਥੇ ਦੀ ਕਿੱਥੇ ਤੱਕ ਜਿਹੜੀ ਪਹੁੰਚੀ ਹੋਈ ਆ। ਬੀਤੇ ਦਿਨਾਂ ਦੇ ਵਿੱਚ ਵੀ ਆਪਾਂ ਦੇਖਿਆ ਵੀ ਇਹਨਾਂ ਦੇ ਨਾਲ ਸੰਬੰਧਿਤ ਕਈ ਲੋਕਾਂ ਦੇ ਦੁਆਰਾ ਜਿਹੜੇ ਵਾਈਟ ਸੁਪਰੀਮੇਸਿਸਟ ਆਈਡੀਓਲੋਜੀ ਨੂੰ ਮੰਨਦੇ ਆ, ਉਹਨਾਂ ਨੇ ਹੋਰ ਵੀ ਕਈ ਥਾਵਾਂ ਦੇ ਉੱਤੇ ਇੱਦਾਂ ਦੇ ਪੁੱਠੇ ਕੰਮ ਜਿਹੜੇ ਉਹ ਕੀਤੇ ਆ, ਜਿਹੜੀ ਹੇਟ ਦੇ ਵਿੱਚੋਂ ਜਿਹੜੇ ਉਹ ਨਿਕਲੇ ਹੈਗੇ ਆ। ਸੋ ਆਓ ਆਪਾਂ ਉਹਨਾਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ, ਤੇ ਇਸ ਵੀਕਐਂਡ ਦੇ ਉੱਤੇ ਜਿੱਥੇ ਵੀ ਅਮਰੀਕਾ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਜਿਹੜੇ ਵੀ ਗੁਰੂ ਘਰ ਨੇ, ਉਹ ਜ਼ਰੂਰ ਇਹਨਾਂ ਨੂੰ ਜਿਹੜੀ ਉਹ ਸ਼ਰਧਾ ਦੇ ਫੁੱਲ ਭੇਂਟ ਕਰੋ। ਇਹਨਾਂ ਨੂੰ ਆਪਣੀਆਂ ਅਰਦਾਸਾਂ ਦੇ ਵਿੱਚ ਸ਼ਾਮਲ ਕਰੋ, ਯਾਦ ਕਰੋ ਪੀੜਤਾਂ ਨੂੰ ਤੇ ਪੀੜਤਾਂ ਦੇ ਪਰਿਵਾਰਾਂ ਨੂੰ, ਤਾਂ ਜੋ ਇਹਨਾਂ ਪਰਿਵਾਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜਿਆ ਜਾਵੇ। ਤੇ ਇਹੀ ਅਰਦਾਸ ਕਰੀਏ ਵੀ ਇੱਦਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਗਾਂ ਤੋਂ ਨਾ ਹੀ ਵਾਪਰਨ। ਜੀ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਸਟੇਟਮੈਂਟ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਆ। 10 ਸਾਲ ਜੋ ਹੋ ਗਏ ਆ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਹੋਏ ਨੂੰ, ਉਹ ਕ੍ਰੀਕ ਵਿਸਕੌਨਸਨ ਦੇ ਵਿੱਚ। ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਹੈ ਵੀ ਬਹੁਤ ਜਨਰੇਸ਼ਨਸ ਤੋਂ ਸਿੱਖ ਅਮਰੀਕਨਸ ਨੇ ਉਹ ਕ੍ਰੀਕ ਦੇ ਵਿੱਚ ਆਪਣਾ ਗੁਰਦੁਆਰਾ ਸਾਹਿਬ ਬਣਾਇਆ ਸੀ। ਪਹਿਲਾਂ ਉਹ ਰੈਂਟ ਤੇ ਹਾਲਸ ਵਗੈਰਾ ਲੈਂਦੇ ਸੀ, ਹੋਰ ਪਲੇਸਿਸ ਲੈਂਦੇ ਸੀ। ਸੋ ਇਹਦੇ ਨਾਲ ਪੂਰੀ ਬ੍ਰੌਡਰ ਕਮਿਊਨਿਟੀ ਇਕੱਠੀ ਹੋ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ, ਤੇ ਇਹ ਜੋ ਉੱਥੇ ਉਹ ਪੀਸ ਦਾ ਪ੍ਰਚਾਰ ਕਰਦੇ ਸੀ, ਸਾਰਾ ਕੁਛ ਉਸ ਦਿਨ ਖਿਲਰ ਗਿਆ, ਜਿਸ ਦਿਨ ਅਗਸਤ 5, 2012 ਨੂੰ ਇੱਕ ਵਾਈਟ ਸੁਪਰਮਿਸਟ ਨੇ ਸੈਮੀ ਆਟੋਮੈਟਿਕ ਹੈਂਡਗਨ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸ਼ੂਟਿੰਗ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਨਾਲ 6 ਜਾਣਿਆਂ ਦੀ ਮੌਤ ਹੋ ਗਈ ਤੇ 4 ਜਾਣੇ ਪੂਰੀ ਤਰ੍ਹਾਂ ਜੋ ਫੱਟੜ ਹੋਏ ਸੀ। ਤੇ ਉਹ ਕਹਿੰਦੇ ਵੀ ਮੈਂ ਉਸ ਦਿਨ ਪੂਰੀ ਤਰ੍ਹਾਂ ਮੈਨੂੰ ਯਾਦ ਆ, ਤੇ ਉਹ ਉਸ ਟਾਈਮ ਦੇ ਉੱਤੇ ਕਾਂਗਰਸਮੈਨ ਹੁੰਦੇ ਸੀ,
ਅਤੇ ਜਿੱਲ ਤੇ ਜੋ ਉਹਨਾਂ ਦੀ ਵਾਈਫ ਆ ਤੇ ਮੈਂ ਖੁਦ ਜਿਹੜਾ ਪੇਨ ਆ ਸਿੱਖਾਂ ਦੇ ਹੋਇਆ, ਜਿਹੜੀ ਦਰਦ ਹੋਈ ਆ ਉਸ ਨੂੰ ਫੀਲ ਕਰਦਾ ਹੈਗਾ। ਉਹ ਕ੍ਰਿਕ ਸ਼ੂਟਿੰਗ ਇੱਕ ਤਰ੍ਹਾਂ ਦੇ ਨਾਲ ਡੈਡਲੀਐਸਟ ਸ਼ੂਟਿੰਗ ਸੀਗੀ ਸਿੱਖ ਅਮਰੀਕਨਸ ਦੇ ਅਗੇਂਸਟ। ਆਪਾਂ ਡੈਡਲੀਐਸਟ ਸ਼ੂਟਿੰਗ ਤਾਂ USA ਦੇ ਵਿੱਚ ਬਹੁਤ ਦੇਖੀਆਂ, ਪਰ ਸਿੱਖਾਂ ਦੇ ਅਗੇਂਸਟ ਇਹ ਸਭ ਤੋਂ ਜ਼ਿਆਦਾ ਖਤਰਨਾਕ ਸੀ, ਜਿਹਦੇ ਨਾਲ ਇੰਨੇ ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਤੇ ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਇਹ ਕਿਹਾ ਵੀ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਬੰਦਾ ਆਪਣੀ ਧਾਰਮਿਕ ਜਗ੍ਹਾ ਦੇ ਉੱਤੇ ਜਾਵੇ ਤੇ ਉੱਥੇ ਕਿਸੇ ਤਰ੍ਹਾਂ ਦਾ ਡਰ ਮਹਿਸੂਸ ਕਰੇ, ਜਿਸ ਤਰ੍ਹਾਂ ਇਹ ਹੋਇਆ ਹੈਗਾ। ਸੋ ਕਾਫੀ ਲੰਮੀ ਚੌੜੀ ਉਹਨਾਂ ਨੇ 10 ਸਾਲਾਂ ਦੀ ਜੋ ਐਨਵਰਸਰੀ ਆ ਉਹਦੇ ਸੰਬੰਧ ਦੇ ਵਿੱਚ ਆਪਣੀ ਵਾਈਟ ਹਾਊਸ ਤੋਂ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੀ, ਸੋ ਅੱਜ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਦੀ ਯਾਦ ਦੇ ਵਿੱਚ ਇੱਕ ਰਿਮੈਂਬਰੈਂਸ ਜਿਹੜੀ ਵਿਜਲ ਆ ਉਹ ਉੱਥੇ ਕੀਤੀ ਜਾਣੀ ਆ। ਕੈਂਡਲ ਲਾਈਟ ਵਿਜਲ ਜਿਹੜੀ ਉਹ ਹੋਣ ਜਾ ਰਹੀ ਆ ਉੱਥੇ ਦੇ 6 ਵਜੇ, ਜਿਹੜਾ ਵਿਸਕੌਨਸਨ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਆ ਇੱਥੇ। ਸੋ ਕੱਲ ਨੂੰ ਜਿਹੜੀ ਕਮਿਊਨਿਟੀ ਇਵੈਂਟ ਹੋਣੀ ਆ ਤੇ ਐਤਵਾਰ ਨੂੰ ਜਿੱਦਾਂ ਆਪਾਂ ਦੱਸਿਆ ਵੀ ਪਾਠਾਂ ਦੀ ਜਿਹੜੀ ਸੰਪੂਰਨਤਾ ਤੇ ਉਪਰੰਤ ਜਿਹੜੇ ਸ਼ਰਧਾਂਜਲੀ ਸਮਾਰੋਹ ਜਿਹੜਾ ਉਹ ਉੱਥੇ ਕੀਤਾ ਗਿਆ ਹੈ, ਉਲੀਕਿਆ ਗਿਆ, ਜਿਸ ਦੇ ਵਿੱਚ ਵੱਖ-ਵੱਖ ਪੋਲੀਟੀਸ਼ੀਅਨ ਤੇ ਬੁਲਾਰੇ ਜਿਹੜੇ ਆ ਉਹ ਪਹੁੰਚ ਰਹੇ ਹੈਗੇ ਆ। ਸੋ ਕੋਸ਼ਿਸ਼ ਕਰੋ ਜਿਹੜੇ ਵੀ ਇਹਨਾਂ ਦੇ ਇਰਦ ਗਿਰਦ ਉੱਥੇ ਰਹਿੰਦੇ ਨੇ ਵਿਸਕੌਨਸਨ ਦੇ ਵਿੱਚ, ਵੀ ਇੱਥੇ ਜਿਹੜਾ ਉਹ ਜ਼ਰੂਰ ਜਿਹੜਾ ਉਹ ਪਹੁੰਚੋ ਤੇ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰੋ। ਤੇ ਇਹ ਵੀ ਆਪਾਂ ਜਿਹੜਾ ਨਾਲ ਦੇ ਨਾਲ ਹੀ ਇਸ ਚੀਜ਼ ਦੇ ਵਿੱਚੋਂ ਹਰਜੋਤ ਸਿੰਘ ਜੀ ਇਹ ਆ ਵੀ ਆਪਾਂ ਤਿਆਰ ਵੀ ਰਹਿਣਾ ਹੈਗਾ, ਵੀ ਕਿਉਂਕਿ ਸ਼ਦਾਈਆਂ ਦਾ ਤਾਂ ਕੋਈ ਭਰੋਸਾ ਨਹੀਂ ਹੈ ਨਾ, ਵੀ ਉਹ ਕਿੱਥੇ ਵੀ ਹੋ ਸਕਦੇ, ਕਿਤੇ ਵੀ ਹੋ ਸਕਦੇ ਆ। ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਹੈ ਨੇ ਸਾਰੇ ਥਾਵਾਂ ਦੇ ਉੱਤੇ, ਉਹਨਾਂ ਨੂੰ ਵੀ ਇਸ ਚੀਜ਼ ਦੇ ਪ੍ਰਤੀ ਤਿਆਰੀਆਂ ਜਿਹੜੀਆਂ ਖੁਦ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ, ਕਿਉਂਕਿ ਜਿੰਨੀ ਦੇਰ ਨੂੰ ਕਾਲ ਕਰਕੇ ਪੁਲਿਸ ਨੇ ਰਿਸਪੌਂਸ ਕਰਨਾ ਉਨੀ ਦੇਰ ਤੱਕ ਜਿਹੜੇ ਕੰਮ ਆ ਉਹ ਦੇਰ ਹੋ ਜਾਂਦੀ ਆ। ਆਪਾਂ ਫਸਟ ਰਿਸਪੌਂਡਰ ਖੁਦ ਬਣਨ ਦੀ ਇਸ ਚੀਜ਼ ਦੇ ਵਿੱਚ ਨਾਲ ਹੋਵੇ, ਵੀ ਆਪਣੇ ਪੱਧਰ ਦੇ ਉੱਤੇ ਆਪਾਂ ਕੀ ਤਿਆਰੀਆਂ ਜਿਹੜੀਆਂ ਉਹ ਰੱਖੀਆਂ ਹੈਗੀਆਂ ਆ। ਹਾਂ, ਕਈ ਜਣੇ ਨੇ ਇਹਨੇ ਕਹਿਣਾ ਯਾਰ ਆਪਾਂ ਨੂੰ ਇਸ ਚੀਜ਼ ਦੀ ਜਿਹੜੀ ਉਹ ਲੋੜ ਨਹੀਂ ਹੋਣੀ ਚਾਹੀਦੀ, ਕਿਸੇ ਸੁਸਾਇਟੀ 'ਚ ਇੱਦਾਂ ਨਾ ਹੋਵੇ। ਹਾਂ, ਆਈਡੀਅਲ ਸਥਿਤੀ ਦੇ ਵਿੱਚ ਇੱਦਾਂ ਹੁੰਦਾ, ਪਰ ਆਪਾਂ ਕੋਈ ਆਈਡੀਅਲ ਜਿਹੜੇ ਸਮੇਂ ਦੇ ਵਿੱਚੋਂ ਨਹੀਂ ਲੰਘ ਰਹੇ ਹੈਗੇ। ਇੱਦਾਂ ਦੇ ਸ਼ਦਾਈ, ਇੱਦਾਂ ਦੇ ਬੇਵਕੂਫ ਹਰ ਥਾਂ ਦੇ ਉੱਤੇ ਮੌਜੂਦ ਹੁੰਦੇ ਆ। ਆਪਣੇ ਆਪ ਨੂੰ ਤਿਆਰ ਕਰਕੇ ਰੱਖਣਾ ਉਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਆ, ਉਹਦੇ ਵਿੱਚ ਕੋਈ ਹਰਜ ਨਹੀਂ ਆ। ਸੋ ਹਰ ਥਾਂ ਦੇ ਉੱਤੇ ਜਿੱਥੇ ਵੀ ਗੁਰੂ ਘਰ ਹੈਗੇ ਨੇ, ਜਿੱਥੇ ਵੀ ਕੋਈ ਇੱਦਾਂ ਕਮਿਊਨਿਟੀ ਦੀਆਂ ਜਿਹੜੀਆਂ ਚੀਜ਼ਾਂ ਆ ਉਸ ਦੇ ਲਈ ਜਿਹੜੇ ਜ਼ਰੂਰ ਆ ਉਹ ਆਪਾਂ ਨੂੰ ਤਿਆਰੀਆਂ ਰੱਖਣੀਆਂ ਚਾਹੀਦੀਆਂ ਆ। ਬਹੁਤ ਵਧੀਆ ਸੁਜੈਸ਼ਨ ਵੀ ਜਿਹੜੇ ਆਉਂਦੇ ਨੇ, ਇਹਦੇ ਵੀ ਕੰਸੀਲਡ ਕੈਰੀ ਵੈਪਨ ਵਾਲੇ ਜਿਹੜੇ ਪਰਮਿਟ ਆ ਉਹ ਸਾਰੇ ਗੁਰੂ ਘਰਾਂ ਵਾਲਿਆਂ ਦੇ ਵਿੱਚ ਕੁਛ ਕੁ ਲੋਕਾਂ ਦੇ ਕੋਲ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ, ਜਿਹੜੇ ਪ੍ਰੈਮਿਸਿਸ ਦੇ ਉੱਤੇ ਹੋਣ, ਵੀ ਜੇ ਕੋਈ ਇੱਦਾਂ ਦੀ ਕੋਈ ਚੀਜ਼ ਹੁੰਦੀ ਆ ਤਾਂ ਤੁਸੀਂ ਉਸ ਦੇ ਰਿਸਪੌਂਸ ਦੇ ਵਜੋਂ ਦੇਖ ਸਕਦੇ ਹੋ। ਬੀਤੇ ਦਿਨਾਂ 'ਚ ਆਪਾਂ ਦੇਖਿਆ ਹੀ ਸੀਗਾ, ਹਰਜੋਤ ਸਿੰਘ ਜੀ ਇੰਡੀਆਨਾ ਦੇ ਵਿੱਚ ਸੀਗਾ, ਜਿੱਥੇ ਉਸਨੇ ਗੋਲੀਆਂ ਚਲਾਈਆਂ ਸੀਗੀਆਂ ਇੱਕ ਬੰਦੇ ਨੇ ਮਾਲ ਦੇ ਵਿੱਚ, ਤਾਂ ਉੱਥੇ ਤੁਰੰਤ ਇੱਕ ਮੁੰਡੇ ਨੇ ਉਸਨੂੰ ਜਵਾਬੀ ਕਾਰਵਾਈ ਕਰਦੇ ਹੋਏ ਉਹ ਜ਼ਿਆਦਾ ਵੱਡਾ ਕੰਮ ਨਾ ਹੋਵੇ ਉਸਨੂੰ ਜਿਹੜਾ ਉਹ ਰੋਕ ਲਿਆ ਸੀਗਾ। ਪਰ ਇਸ ਵੀਕਐਂਡ ਦੇ ਉੱਤੇ ਆਪਾਂ ਇਹਨਾਂ ਜਿਹੜੀਆਂ ਡਿਪਾਰਟਿਡ ਸੋਲਸ ਆ, ਮਾਰੇ ਗਏ ਜਿਹੜੇ ਲੋਕ ਸੀਗੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ, ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀਆਂ ਅਰਦਾਸਾਂ ਦੇ ਵਿੱਚ ਸ਼ਾਮਲ ਕਰੀਏ ਤੇ ਇੱਕ ਦੂਜੇ ਨੂੰ ਉੱਤੇ ਜੀ, ਚੱਕੀਏ। ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਗੁਰੂ ਘਰਾਂ ਦੇ ਪ੍ਰਬੰਧਕ ਸੁਣ ਰਹੇ ਆ, ਆਪਣੇ ਆਪਣੇ ਗੁਰੂ ਘਰ ਦੇ ਵਿੱਚ ਜ਼ਰੂਰ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਭੈਣ ਭਰਾ ਮਾਰੇ ਗਏ ਸੀ ਅੱਜ ਤੋਂ 10 ਸਾਲ ਪਹਿਲਾਂ, ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਜ਼ਰੂਰ ਕਰੀਏ ਤੇ ਯਾਦ ਰੱਖੀਏ। ਆਪਾਂ ਪਿਛਲੇ ਸਾਲ ਟੈਕਸਸ ਦੇ ਵਿੱਚ ਇੱਕ ਚਰਚ ਦੇ ਵਿੱਚ ਵੀ ਅਟੈਕ ਹੋਇਆ ਸੀ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਬਿਲਕੁਲ ਆਪਾਂ ਨੂੰ ਪ੍ਰਿਪੇਅਰ ਰਹਿਣਾ ਚਾਹੀਦਾ। ਸਿਕਿਉਰਿਟੀ ਗਾਰਡਸ ਆਪਣੇ ਚਾਹੇ ਅੰਡਰ ਕਵਰੀ ਹੋਣ, ਗੰਨਾਂ ਵਾਲੇ ਚਾਹੀਦੇ ਹੈਗੇ ਹਰ ਗੁਰੂ ਘਰ ਦੇ ਵਿੱਚ, ਕਿਉਂਕਿ ਅੱਜ ਕੱਲ ਕਮਲਿਆਂ ਦੀ ਕੋਈ ਘਾਟ ਹੈ ਨਹੀਂ ਤੇ ਇਹ ਪੂਰੀ ਤਰ੍ਹਾਂ ਪ੍ਰਿਪੇਅਰ ਰਹਿਣਾ ਚਾਹੀਦਾ, ਕਿਉਂਕਿ ਹਰ ਇੱਕ ਗੁਰੂ ਘਰ ਦੇ ਵਿੱਚ ਸੰਗਤ ਦਾ ਜਿਹੜਾ ਆਪਣਾ ਇਕੱਠ ਆ ਉਹ ਬਹੁਤ ਜ਼ਿਆਦਾ ਹੁੰਦਾ ਹੈ। ਜੀ ਬਿਲਕੁਲ, ਟਰਾਈ ਕਰੋ ਵੀ ਜੇ ਆਹ ਵੀਕਐਂਡ ਤੇ ਨਹੀਂ, ਜਾਂ ਸ਼ਾਮ ਨੂੰ ਨਹੀਂ, ਜਾਂ ਕੱਲ ਜਾਂ ਸ਼ਨੀਚਰਵਾਰ ਸ਼ਾਮ ਨੂੰ ਜਾਂ ਐਤਵਾਰ ਨੂੰ ਭੋਗ ਉਪਰੰਤ ਕੈਂਡਲ ਲਾਈਟ ਵਿਜਲ ਸਾਰੇ ਪਾਸੇ ਇਹਨਾਂ ਦੀ ਯਾਦ ਦੇ ਵਿੱਚ ਜਿਹੜੀ ਉਹ ਕਰੋ, ਜਿੱਥੇ ਜਿੱਥੇ ਵੀ ਆ। ਜੇ ਕੋਈ ਕਿਸੇ ਨੇ ਕੋਈ ਉਲੀਕਿਆ ਹੈਗਾ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਕਿਸੇ ਵੀ ਥਾਂ ਦੇ ਉੱਤੇ,
ਤਾਂ ਉਹ ਸਾਨੂੰ ਜ਼ਰੂਰ ਦੱਸੇ, ਅਸੀਂ ਉਸ ਨੂੰ ਜਿਹੜਾ ਉਹ ਸ਼ੇਅਰ ਕਰਾਂਗੇ। ਆਪਾਂ ਨੂੰ ਯਾਦ ਹੈ ਹਰਜੋਤ ਸਿੰਘ ਜੀ 10 ਵਰ੍ਹੇ ਪਹਿਲਾਂ ਜਦ ਇਹ ਘਿਨਾਉਣੀ ਘਟਨਾ ਜਿਹੜੀ ਉਹ ਵਾਪਰੀ ਸੀ, ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ, ਦੁਨੀਆ ਭਰ ਦੇ ਵਿੱਚ ਇਨਫੈਕਟ ਜਿੱਥੇ-ਜਿੱਥੇ ਵੀ ਸਿੱਖ ਮੌਜੂਦ ਸੀਗੇ, ਉਹਨਾਂ ਦੇ ਹਿਰਦੇ ਵਿਲੁੰਦਰੇ ਗਏ ਤੇ ਉਹਨਾਂ ਨੇ ਸਾਰਿਆਂ ਨੇ ਇਹਨਾਂ ਜਿਹੜੇ ਮਾਰੇ ਗਏ ਲੋਕ ਸੀਗੇ, ਉਹਨਾਂ ਦੀ ਯਾਦ ਦੇ ਵਿੱਚ ਕੈਂਡਲ ਲਾਈਟ ਵਿਜਿਲਸ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ ਜ਼ਰੂਰ ਰਿਮੈਂਬਰੈਂਸ ਵਿਜਿਲ, ਕੈਂਡਲ ਲਾਈਟ ਵਿਜਿਲਸ ਜਿੱਥੇ-ਜਿੱਥੇ ਵੀ ਤੁਸੀਂ ਰਹਿ ਰਹੇ ਹੈਗੇ ਆ, ਜਿਹੜੇ ਵੀ ਸ਼ਹਿਰ ਦੇ ਵਿੱਚ ਆ, ਉੱਥੇ ਪ੍ਰਬੰਧ ਕਰੋ। ਡਜ਼ਨਟ ਮੈਟਰ ਉੱਥੇ 1 ਜਾਣਾ ਆਉਂਦਾ, 10 ਆਉਂਦੇ, 20 ਆਉਂਦੇ, 50 ਆਉਂਦੇ, 100 ਆਉਂਦੇ, ਜਿੰਨੇ ਵੀ ਜਾਣੇ ਆਉਂਦੇ ਆ, ਤੁਸੀਂ ਇਸ ਨੂੰ ਯਾਦ ਰੱਖੋ ਤੇ ਇਸ ਨੂੰ ਕਰੋ। ਇੱਕ ਚੀਜ਼ ਮੈਨੂੰ ਇਹ 100% ਸ਼ੋਰ ਆ ਵੀ ਇਸ ਨੂੰ ਜਿਹੜੀ ਕਵਰੇਜ ਆ ਤੁਹਾਡੇ ਲੋਕਲ ਮੀਡੀਆ ਨੇ ਤੁਹਾਨੂੰ ਦੇਣੀ ਹੀ ਜੀ ਦੇਣੀ ਆ, ਉਹ ਕਿਉਂਕਿ ਬਿਲਕੁਲ ਕਰੂਗੇ, ਉਹ ਲੋਕਲ ਮੀਡੀਆ ਨੂੰ ਦੇਖ ਰਹੇ ਕੰਟੈਕਟ ਆ। ਕਰੋ ਜੀ। ਬਿਲਕੁਲ ਉਸ ਚੀਜ਼ ਨੂੰ ਜਿਹੜਾ ਉਹ ਕਰੋ। ਹੋਈ ਤਾਂ ਇਹ ਤਰਾਸਦੀ ਆ, ਪਰ ਆਪਾਂ ਆਪਣੇ ਬਾਰੇ ਵੀ ਜਿਹੜਾ ਨਾਲ ਦੇ ਨਾਲ ਸਾਰਿਆਂ ਨੂੰ ਜਿਹੜਾ ਉਹ ਦੱਸਣਾ ਹੈ, ਕਿਉਂਕਿ ਇਹ ਹੇਟ ਦੇ ਵਿੱਚੋਂ ਨਿਕਲੀ ਹੋਈ ਚੀਜ਼ ਸੀਗੀ ਤੇ ਹੇਟ ਜਿਹੜੀ ਆ ਵੱਖਰੇ ਦਿਖਣ ਵਾਲੇ ਲੋਕਾਂ ਦੇ ਪ੍ਰਤੀ ਨਾ ਹੋਵੇ। ਆਪਾਂ ਆਪਣੇ ਬਾਰੇ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਦੱਸਦੇ ਰਹੀਏ। ਸੋ ਇਸ ਵੀਕਐਂਡਸ ਦੇ ਉੱਤੇ ਜ਼ਰੂਰ ਵੱਧ ਤੋਂ ਵੱਧ ਜਿਹੜੇ ਵਿਜਿਲਸ ਤੇ ਗੁਰੂ ਘਰਾਂ ਦੇ ਵਿੱਚ ਇਹਨਾਂ ਨੂੰ ਯਾਦ ਕਰਦੇ ਹੋਏ ਸਮਾਗਮ ਜਿਹੜੇ ਆ ਉਹ ਕੀਤੇ ਜਾਣ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਵਾਈਟ ਹਾਊਸ ਨੇ ਚਾਈਨਾ ਦੇ ਅੰਬੈਸਡਰ ਨੂੰ ਸੱਦ ਲਿਆ ਤੇ ਸੱਦ ਕੇ ਉਹਨਾਂ ਨੂੰ ਕਿਹਾ ਵੀ ਭਈ ਜੋ ਤੁਸੀਂ ਮਿਜ਼ਾਈਲ ਚਲਾਈ ਹੈਗੀ ਆ ਤਾਈਵਾਨ ਦੇ ਲਾਗੇ, ਇਹ ਬਿਲਕੁਲ ਗਲਤ ਹੈਗਾ। USA ਨੇ ਆਪਣੀ ਚਾਈਨਾ ਪ੍ਰਤੀ ਜੋ ਵਨ ਪਾਲਿਸੀ ਆ ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਹੈਗੀ, ਪਰ ਜੇ ਇਦਾਂ ਦੇ ਐਕਸ਼ਨ ਹੁੰਦੇ ਰਹੇ ਤੇ ਸਾਨੂੰ ਵੀ ਇਹਦੇ ਸੰਬੰਧ ਦੇ ਵਿੱਚ ਤਾਈਵਾਨ ਦੀ ਸਾਥ ਦੇਣਾ ਪਊਗਾ ਹੈਗਾ। ਕੱਲ ਰਾਤੀ ਚਾਈਨਾ ਦਾ ਜੋ ਕੁਇਨ ਗੈਂਗ ਅੰਬੈਸਡਰ ਹੈਗਾ ਵਾਈਟ ਹਾਊਸ ਨੇ ਉਸ ਨੂੰ ਸੱਦਿਆ ਤੇ ਸੱਦ ਕੇ ਉਹਨਾਂ ਨੂੰ ਆਪਣਾ ਜਿਹੜਾ ਪ੍ਰੋਟੈਸਟ ਆ, ਨੈਸ਼ਨਲ ਸਿਕਿਉਰਿਟੀ ਕੌਂਸਲ ਸਪੋਕਸਪਰਸਨ ਜੌਨ ਕਰਬੀ ਉਹਨਾਂ ਨੇ ਦੱਸਿਆ ਵੀ ਉਹ ਦਿੱਤਾ ਹੈਗਾ ਵੀ ਇਹ ਬਿਲਕੁਲ ਗਲਤ ਗੱਲ ਆ। ਠੀਕ ਆ, ਨੈਂਸੀ ਪਲੋਸੀ ਹਾਊਸ ਸਪੀਕਰ ਉੱਥੇ ਵਿਜ਼ਿਟ ਕਰਕੇ ਆਏ ਆ, ਪਰ ਸਾਡਾ ਜੋ ਚਾਈਨਾ ਦੇ ਨਾਲ ਓਪਨ ਡਾਇਲੋਗ ਹੈਗਾ ਆ, ਕਮਿਊਨੀਕੇਸ਼ਨ ਹੈਗੀ ਆ, ਉਹ ਸਾਰਾ ਕੁਝ ਪਹਿਲਾਂ ਵਾਲੀ ਹੈਗੀ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੇਂਜ ਹੈ ਨਹੀਂ। ਤੇ ਵਾਈਟ ਹਾਊਸ ਨੇ ਇਹ ਵੀ ਇਹਦੇ ਤੇ ਇਸ ਚੀਜ਼ ਤੇ ਵੀ ਜ਼ੋਰ ਲਾਇਆ ਵੀ ਅਸੀਂ ਇੰਡੋ ਪੈਸਿਫਿਕ ਰੀਜਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜੋ ਲੜਾਈ ਝਗੜੇ ਵਾਲਾ ਮਾਹੌਲ ਆ ਉਹ ਪੈਦਾ ਨਹੀਂ ਹੋਣ ਦੇਵਾਂਗੇ। ਜੀ, ਤਾਈਵਾਨ ਨੇ ਇਸ ਦੇ ਉੱਤੇ ਕਿਹਾ ਸੀ ਜਦੋਂ ਉਹਨਾਂ ਨੇ ਬੈਲਿਸਟਿਕ ਮਿਜ਼ਾਈਲ ਲਾਗੇ ਤਾਈਵਾਨ ਦੇ ਪਾਣੀਆਂ ਦੇ ਨਜ਼ਦੀਕ ਚਾਈਨਾ ਨੇ ਜਿਹੜੀ ਉਹ ਸੁੱਟੀ ਸੀਗੀ, ਵੀ ਕਹਿੰਦੇ ਵੀ ਅਸੀਂ ਡਿਫੈਂਸ ਦੇ ਵਿੱਚ ਆ, ਅਸੀਂ ਕੋਈ ਅਗਰੈਸਰ ਦਾ ਕੰਮ ਜਿਹੜਾ ਉਹ ਨਹੀਂ ਕਰਨਾ। ਹਾਂ, ਪਰ ਜੇ ਸਾਡੇ ਉੱਤੇ ਜਿਹੜੇ ਆ ਉਹ ਕੋਈ ਹਮਲਾ ਕਰਦੇ ਤੇ ਅਸੀਂ ਆਪਣੀ ਆਜ਼ਾਦੀ ਦੇ ਲਈ, ਸੋਵਰੇਨਿਟੀ ਦੇ ਲਈ ਲੜਾਂਗੇ ਜ਼ਰੂਰ। ਤੇ ਨੈਂਸੀ ਪਲੋਸੀ ਨੇ ਵੀ ਉੱਥੋਂ ਵਾਪਸ ਆ ਕੇ ਇਹ ਜਿਹੜਾ ਬਿਆਨ ਦਿੱਤਾ ਵੀ ਚਾਈਨਾ ਜਿਹੜਾ ਕੋਸ਼ਿਸ਼ ਕਰੀ ਜਾ ਰਿਹਾ ਬਾਰ-ਬਾਰ ਵੀ ਅੰਤਰਰਾਸ਼ਟਰੀ ਕੌਮੀ ਜਿਹੜੇ ਲੀਡਰ ਆ ਉਹ ਤਾਈਵਾਨ ਦੇ ਵਿੱਚ ਨਾ ਹੋਣ, ਇੱਦਾਂ ਨਹੀਂ ਜਿਹੜਾ ਉਹ ਹੋਵੇਗਾ। ਤੇ ਜਿਹੜੀ ਸਾਰੀ ਜਿਹੜੀ ਅੰਤਰਰਾਸ਼ਟਰੀ ਕਮਿਊਨਿਟੀ ਆ ਉਹ ਤਾਈਵਾਨ ਦੇ ਨਾਲ ਹੈਗੀ ਆ। ਇਹਨਾਂ ਨੇ ਵਾਹਵਾ ਦਿਨ ਲਾਤੇ। ਵੈਸੇ ਹਰਜੋਤ ਸਿੰਘ ਜੀ, ਚੀਨ ਦੇ ਜਿਹੜੇ ਅੰਬੈਸਡਰ ਆ ਉਸ ਨੂੰ ਸੱਦਣ ਦੇ ਲਈ ਚੀਨ ਵਾਲਿਆਂ ਨੇ ਤਾਂ ਅਮਰੀਕੀ ਅੰਬੈਸਡਰ ਨੂੰ ਉਤੋਂ ਅਗਲੇ ਦਿਨ ਹੀ ਜਿਹੜਾ ਆ ਤਲਬ ਆ ਉੱਥੇ ਕਰ ਲਿਆ ਸੀਗਾ। ਸੋ ਇਹ ਵੀ ਵਹਿੰਦੇ ਸੀਗੇ ਵੀ ਕੀ ਇਹ ਕਰਦਾ ਆ ਚੀਨ ਵਾਲੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆ ਕੇ ਇਸ ਨੂੰ ਜਿਹੜਾ ਉਹ ਸੱਦਿਆ ਜਾਵੇ। ਜੀ, ਚਾਈਨਾ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਿਹਾ ਵੀ ਤਾਈਵਾਨ ਨੂੰ ਆਈਸੋਲੇਟ ਕੀਤਾ ਜਾਵੇ ਡਿਪਲੋਮੈਟਿਕ ਤਰ੍ਹਾਂ ਨਾਲ। ਤੇ ਚਾਈਨਾ ਦੀ ਕਮਿਊਨਿਸਟ ਪਾਰਟੀ ਆ ਉਹ ਕਲੇਮ ਕਰਦੀ ਆ ਵੀ ਇਹ ਜੋ ਤਾਈਵਾਨ ਦਾ ਆਈਲੈਂਡ ਆ, ਈਵਨ ਦੋ ਸੈਲਫ ਗਵਰਨਿੰਗ ਡੈਮੋਕ੍ਰੇਸੀ ਹੈਗੀ ਆ, ਉਹ ਉਹਨਾਂ ਦਾ ਹਿੱਸਾ ਆ। 23 ਮਿਲੀਅਨ ਲੋਕ ਆ ਤਾਈਵਾਨ ਦੇ ਵਿੱਚ ਰਹਿੰਦੇ ਹੈਗੇ ਆ। ਸੋ ਜਿਸ ਹਿਸਾਬ ਦੇ ਨਾਲ ਨੈਂਸੀ ਪਲੋਸੀ ਹੁਣੀ ਉੱਥੇ ਜਾ ਕੇ ਆਏ ਆ, ਸੋ ਇਹ ਇੱਕ ਤਰ੍ਹਾਂ ਨਾਲ ਮੈਸੇਜ ਸੀਗਾ ਵੀ ਅਸੀਂ ਤੁਹਾਡੇ ਨਾਲ ਹੈਗੇ ਆ, ਜੋ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਉੱਥੇ ਦੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਗੁੱਡ ਨਿਊਜ਼ ਵੀ ਆਪਾਂ ਜੇ ਨਾਲ ਦੇ ਨਾਲ ਦੱਸਦੇ ਜਾਈਏ, ਜੋਬ ਮਾਰਕੀਟ ਜਾਂ ਰਿਸੈਸ਼ਨ ਨੂੰ ਲੈ ਕੇ ਕਾਫੀ ਚਿੰਤਾਵਾਂ ਜਿਹੜੀਆਂ ਉਹ ਹੈਗੀਆਂ ਆ। 2 ਵਾਰੀ ਲਗਾਤਾਰ 2 ਕੁਆਰਟਰਸ ਦੇ ਵਿੱਚ GDP ਸੁੰਗੜਨ ਦੇ ਕਰਕੇ ਜਿਹੜੀ ਡੈਫੀਨੇਸ਼ਨ ਦੇ ਆਧਾਰ ਦੇ ਉੱਤੇ ਤਾਂ ਇਹ ਰਿਸੈਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਪਰ ਜਿਹੜੀ ਲੇਬਰ ਮਾਰਕੀਟ ਆ ਅਜੇ ਵੀ ਸਟਰੋਂਗ ਚੱਲ ਰਹੀ ਆ।
ਜੁਲਾਈ ਦੇ ਵਿੱਚ ਜਿੰਨੀਆਂ ਕਿਆਸ ਰਹੀਆਂ ਸੀ ਉਸ ਤੋਂ ਵੱਧ ਨਵੀਆਂ ਨੌਕਰੀਆਂ ਜਿਹੜੀਆਂ ਆ ਉਹ ਜੁੜੀਆਂ ਨੇ। 5,28,000 ਨਵੀਆਂ ਜੌਬਸ ਜਿਹੜੀਆਂ ਜੁਲਾਈ ਦੇ ਵਿੱਚ ਇੰਪਲਾਇਰਸ ਦੇ ਦੁਆਰਾ ਐਡ ਕੀਤੀਆਂ ਗਈਆਂ ਆ। ਤੇ ਕਹਿੰਦੇ ਜਿਹੜੀ ਇੰਪਲੋਇਮੈਂਟ ਆ ਪ੍ਰੀ ਪੈਂਡੈਮਿਕ ਮਾਰਚ 2020 ਤੋਂ ਪਹਿਲਾਂ ਦੇ ਉਹਨਾਂ ਆંકੜਿਆਂ ਤੱਕ ਪਹੁੰਚ ਗਈ ਆ। ਅਨਇੰਪਲੋਇਮੈਂਟ ਦੀ ਦਰ 3.6 ਤੋਂ ਘੱਟ ਕੇ ਹੁਣ 3.5% ਦੇ ਉੱਤੇ ਆ ਗਈ ਆ। ਇਹ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਜਿਹੜੀਆਂ ਉਹ ਸੀਗੀਆਂ। ਸੋ ਹਾਈਐਸਟ ਲੈਵਲ ਦੀ ਇਨਫਲੇਸ਼ਨ, ਹਰਜੋਤ ਸਿੰਘ ਜੀ, ਰਿਸੈਸ਼ਨ, ਇਹ ਸਾਰੀਆਂ ਚੀਜ਼ਾਂ ਦੇ ਨਾਲ ਚੱਲਦੇ ਜਿਹੜੀ ਇਹ ਲੇਬਰ ਮਾਰਕੀਟ ਇਸ ਟਾਈਮ ਪੂਰੀ ਸਟਰੋਂਗ ਜਿਹੜੀ ਉਹ ਚੱਲ ਰਹੀ ਆ। ਇਹ ਇੱਕ ਚੰਗਾ ਸੰਕੇਤ ਵੀ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਇੰਪਲਾਇਰ ਲਈ ਵੀ ਚੰਗਾ ਆ ਤੇ ਓਬਵੀਅਸਲੀ ਇੰਪਲਾਈ ਲਈ ਵੀ ਜਿਹੜਾ ਉਹ ਨਾਲ ਦੇ ਨਾਲ ਚੰਗਾ ਹੈਗਾ ਆ। ਜੂਨ ਦੇ ਵਿੱਚ 3,72,000 ਨਵੀਆਂ ਜੌਬਸ ਐਡ ਹੋਈਆਂ ਸੀਗੀਆਂ, ਨੌਕਰੀਆਂ, ਤੇ ਇਸ ਦੇ ਵਿੱਚ 2.5 ਲੱਖ ਹੋਰ ਐਡ ਕਹਿ ਲਓ ਵੀ ਉਹ ਹੋਈਆਂ ਆ ਤੇ 5,28,000 ਨਵੀਆਂ ਜੌਬਸ ਇਸ ਦੇ ਵਿੱਚ ਐਡ ਜਿਹੜੀਆਂ ਉਹ ਕੀਤੀਆਂ ਗਈਆਂ। ਆਲਦੋ ਜਿਹੜਾ ਬਾਈਡਨ ਪ੍ਰਸ਼ਾਸਨ ਆ ਇਹ ਮੰਨਣ ਤੋਂ ਇਨਕਾਰੀ ਆ ਵੀ ਅਸੀਂ ਰਿਸੈਸ਼ਨ ਦੇ ਵਿੱਚ ਜਿਹੜੇ ਉਹ ਨਹੀਂ ਆਏ। ਉਹ ਇੱਕ ਹਿਸਾਬ ਦੇ ਨਾਲ ਜਿਹੜੀ ਅਧਿਕਾਰਤ ਡੈਫੀਨੇਸ਼ਨ ਹੁੰਦੀ ਰਿਸੈਸ਼ਨ ਦੀ ਉਸ ਨੂੰ ਆਪਣੇ ਹਿਸਾਬ ਦੇ ਨਾਲ ਲਿਖਣ ਦੀ ਕੋਸ਼ਿਸ਼ ਕਰ ਰਹੇ ਆ, ਲਗਾਤਾਰ 2 ਵਾਰੀ GDP ਸੁੰਗੜਨ ਤੋਂ ਬਾਅਦ ਦੇ ਵਿੱਚ ਵੀ। ਸੋ ਇਸ ਟਾਈਮ ਜਿਹੜੀਆਂ ਜੌਬ ਓਪਨਿੰਗਸ ਆ ਹਰਜੋਤ ਸਿੰਘ ਜੀ ਉਹ ਹੁਣ ਕਹਿੰਦੇ 11 ਮਿਲੀਅਨ ਤੋਂ ਥੱਲੇ ਜਿਹੜੀਆਂ ਉਹ ਹੈਗੀਆਂ ਨੇ। ਫਿਰ ਵੀ ਬਹੁਤ ਸਾਰੀਆਂ ਜੌਬਸ ਅਵੇਲੇਬਲ ਆ। ਆਪਾਂ ਹੀ ਤੁਹਾਨੂੰ ਜਿਹੜਾ ਉਹ ਦੱਸਦੇ ਆ ਵੀ ਵੱਡੀਆਂ ਕੰਪਨੀਆਂ ਨੇ ਜਿਹੜੇ ਹਾਇਰਿੰਗ ਫਰੀਜ਼ ਵੀ ਕੀਤੀਆਂ ਆ, ਨਾਲ ਦੇ ਨਾਲ ਜਿਹੜੇ ਲੇ ਆਫਸ ਦੀਆਂ ਖਬਰਾਂ ਵੀ ਜਿਹੜੀਆਂ ਉਹ ਆ ਰਹੀਆਂ ਆ। ਆਲਦੋ ਟੈਕ ਕੰਪਨੀਜ਼ ਦੇ ਵਿੱਚ ਮੇ ਵੀ ਇਹ ਜਿਹੜੀ ਸਥਿਤੀ ਹੋਵੇ, ਪਰ ਦੂਜੀਆਂ ਜਿਹੜੀਆਂ ਮਾਰਕੀਟਸ ਹੈਗੀਆਂ ਆ, ਕਹਿ ਲਓ ਵੀ ਹਾਈਲੀ ਕੁਆਲੀਫਾਈਡ ਜਿਹੜੀਆਂ ਜੌਬਸ ਆ ਉਸ ਨੂੰ ਛੱਡ ਕੇ ਦੂਜੀਆਂ ਜੌਬਸ ਦੇ ਵਿੱਚ ਅਜੇ ਵੀ ਲੋਕਾਂ ਦੀ ਦਰਕਾਰ ਹੈਗੀ ਆ। ਸੋ ਹਰ ਇੱਕ ਬੰਦੇ ਦੇ ਲਈ ਅਜੇ ਵੀ ਤਕਰੀਬਨ 2 ਜੌਬਸ ਜਾਂ 1.8 ਜੇ ਆਪਾਂ ਕਹੀਏ ਤਾਂ ਹਰ ਇੱਕ ਅਨਇੰਪਲੋਇਡ ਬੰਦੇ ਦੇ ਲਈ ਉਹ ਜੌਬਸ ਅਵੇਲੇਬਲ ਪਈਆਂ ਨੇ। ਸੋ ਇਹ ਮੈਨ ਪਾਵਰ ਗਰੁੱਪ ਨਾਰਥ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਕਿਹਾ ਆ ਵੀ ਕੰਪਨੀਜ਼ ਅਜੇ ਵੀ ਹਾਇਰ ਕਰ ਰਹੀਆਂ ਤੇ ਨਵੇਂ ਇੰਪਲੋਈਜ਼ ਦੇ ਲਈ ਜਿਹੜੀਆਂ ਉਹ ਪੋਸਟ ਕਰ ਰਹੀਆਂ ਹੈਗੀਆਂ ਆ। ਸੋ ਵਿਚ ਇਜ਼ ਗੁੱਡ। ਸੋ ਜੌਬ ਮਾਰਕੀਟ ਨੂੰ ਦੇਖਦੇ ਹੋਏ ਹਰਜੋਤ ਸਿੰਘ ਜੀ ਇਹ ਇੱਕ ਜ਼ਰੂਰ ਗੁੱਡ ਨਿਊਜ਼ ਹੈਗੀ ਆ। ਪਰ ਲੋਕ ਬਹੁਤ ਭੰਬਲ ਭੂਸੇ ਦੇ ਵਿੱਚ ਇਸ ਟਾਈਮ ਉਹ ਵਿੱਚੋਂ ਗੁਜ਼ਰ ਰਹੇ ਆ ਵੀ ਜੌਬਸ ਗੁੱਡ ਨੇ, ਚਾਹੇ ਇੱਕ ਦੇ ਲਈ 2 ਜੌਬਸ ਵੀ ਅਵੇਲੇਬਲ ਆ। ਇਨਫਲੇਸ਼ਨ ਨੇ ਲੱਕ ਤੋੜਿਆ ਪਿਆ ਆ, ਰਿਸੈਸ਼ਨ ਜਿਹੜਾ ਉਹ ਆਇਆ ਪਿਆ ਆ। ਸੋ ਪਤਾ ਨਹੀਂ ਲੱਗ ਰਿਹਾ ਵੀ ਹੋਣਾ ਕੀ, ਪਟਾਕਾ ਪਤਾ ਨਹੀਂ ਕਦੋਂ ਕਿਹੜੀ ਚੀਜ਼ ਦਾ ਜਿਹੜਾ ਕਿੱਥੇ ਜਾ ਕੇ ਉਹ ਪੈ ਜਾਵੇ। ਸੋ ਹਰ ਇੱਕ ਇਕਨੋਮਿਸਟ ਆਪਣਾ ਡਿਫਰੈਂਟ ਵਿਊ ਪੁਆਇੰਟ ਦੇ ਰਿਹਾ ਹੈਗਾ। ਫੈਡਰਲ ਰਿਜ਼ਰਵ ਬੋਰਡ ਦੇ ਰਹਿ ਚੁੱਕੇ ਇੱਕ ਬੋਰਡ ਮੈਂਬਰ ਉਹਨਾਂ ਨੇ ਜੋ ਬਿਲ ਲੁਡਲੇ ਆ ਉਹਨਾਂ ਨੇ ਇਹ ਕਿਹਾ ਆ ਵੀ ਆਉਣ ਵਾਲੇ 12 ਮਹੀਨਿਆਂ 'ਚ ਬਹੁਤ ਵੱਡਾ ਰਿਸੈਸ਼ਨ ਆ ਰਿਹਾ। ਕਹਿੰਦੇ ਵੀ ਆਲਮੋਸਟ ਇਹ ਸਰਟਨ ਆ ਰਿਸੈਸ਼ਨ ਤਾਂ ਹਰਜੋਤ ਸਿੰਘ ਜੀ ਆਇਆ ਹੀ ਪਿਆ ਆ। ਰਿਸੈਸ਼ਨ ਕਹਿੰਦੇ ਵੀ ਜੇ ਹਜੇ ਨਹੀਂ ਆਇਆ ਤੇ ਆਉਣ ਵਾਲੇ 12 ਮਹੀਨਿਆਂ ਦੇ ਵਿੱਚ ਆਣਾ ਆ। ਨਿਊਯਾਰਕ ਫੈਡਰਲ ਰਿਜ਼ਰਵ ਬੋਰਡ ਦੇ ਰਹਿ ਚੁੱਕੇ ਫਾਰਮਰ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕਿਹਾ ਹੈਗਾ। ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਸਰਕਾਰ ਆ ਇਹ ਖਾਸ ਕਰਕੇ ਫੈਡਰਲ ਰਿਜ਼ਰਵ ਬੋਰਡ ਬੜਾ ਲੇਟ ਨਹੀਂ ਐਕਟ ਕੀਤਾ, ਇਹਨਾਂ ਨੂੰ ਪਹਿਲਾਂ ਐਕਟ ਕਰਨਾ ਚਾਹੀਦਾ ਸੀ। ਅਨਪਲਾਇਮੈਂਟ ਰੇਟ 3.6% ਤੇ ਲੋਐਸਟ ਹੈਗੇ ਪਿਛਲੇ 50 ਸਾਲਾਂ ਦੇ ਵਿੱਚ ਜੇ ਦੇਖੇ ਜਾਣ। ਹੁਣ ਇਹ ਦੇਖਣਾ ਆ ਵੀ ਸੌਫਟ ਜਾਂ ਹਾਰਡ ਲੈਂਡਿੰਗ ਹੁੰਦੀ ਹੈਗੀ ਆ ਕਿਸ ਤਰ੍ਹਾਂ। ਸੋ ਡੁਡਲੇ ਕਹਿੰਦੇ ਆ ਵੀ ਇਹ ਲੇਟ ਆ ਤੇ ਫੈਡਰਲ ਰਿਜ਼ਰਵ ਬੋਰਡ ਜਿਸ ਹਿਸਾਬ ਨਾਲ ਇੰਟਰਸਟ ਰੇਟ ਇਨਕਰੀਜ਼ ਕਰ ਰਿਹਾ ਹੁਣ ਬਹੁਤ ਜਲਦੀ ਤੇਜ਼ੀ ਨਾਲ ਤੇ ਇੱਕਦਮ ਜੋ ਆ ਰੀਅਲ ਸਟੇਟ ਮਾਰਕੀਟ ਦੇ ਉੱਤੇ ਜਿਹੜਾ ਸਟਾਪ ਲੱਗ ਗਿਆ ਹੈਗਾ। ਸੋ ਆਪਾਂ ਦੇਖਦੇ ਹਾਂ ਵੀ ਮਾਰਕੀਟ ਇੱਕ ਤਰ੍ਹਾਂ ਦੇ ਨਾਲ ਫਲੱਡ ਹੋਈ ਪਈ ਆ। ਹੁਣ ਘਰਾਂ ਦੀ ਲਿਸਟਿੰਗ ਬਹੁਤ ਹੋ ਗਈਆਂ, ਘਰ ਵਿਕ ਨਹੀਂ ਰਹੇ। ਆਲਮੋਸਟ 60% ਘਰਾਂ ਦੇ ਤੁਸੀਂ ਸਾਈਨ ਦੇਖ ਸਕਦੇ ਆ ਵੀ ਪ੍ਰਾਈਸ ਰਿਡਿਊਸ ਦੇ, ਚਾਹੇ ਉਹ 5,000 10,000 20,000 ਈਵਨ ਲੱਖ ਡਾਲਰ ਤਾਈਂ ਵੀ ਕਈ ਸਟੇਟਾਂ ਦੇ ਵਿੱਚ ਮੈਂ ਦੇਖ ਰਿਹਾ ਸੀ ਵੀ ਪ੍ਰਾਈਸ ਘਟਾਉਣ ਦੇ ਸਾਈਨ ਲੱਗੇ ਹੋਏ ਹੈਗੇ ਆ। S&P ਗਲੋਬਲ ਰੇਟਿੰਗਸ ਕਹਿੰਦੇ ਆ ਵੀ 45% ਚਾਂਸ ਹੈਗੇ ਰਿਸੈਸ਼ਨ ਦੇ ਆਉਣ ਵਾਲੇ 12 ਮਹੀਨਿਆਂ ਦੇ ਵਿੱਚ। ਇਹ ਕਹਿੰਦੇ USA ਹੁਣ ਦੇਖਣਾ ਇਹ ਆ ਵੀ ਰਿਸੈਸ਼ਨ ਤੋਂ ਬਚ ਸਕਦੇ ਆ ਕਿ ਨਹੀਂ, ਪਰ ਇਹਦੇ ਬਾਰੇ ਸਾਰੇ ਜਿਹੜੇ ਕਨਫਿਊਜ਼ ਹੈਗੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਕ੍ਰਿਸਟਨ ਸਿਨੇਮਾ ਨੇ ਆਪਣੀ ਰਾਏ ਜਿਹੜੀ ਦਿੱਤੀ ਆ ਨਵੇਂ ਜਿਹੜਾ ਪਲਾਨ
ਇਨਫਲੇਸ਼ਨ ਰਿਡਕਸ਼ਨ ਪਲਾਨ ਜਿਸ ਨੂੰ ਕਹਿ ਕੇ ਪ੍ਰਚਾਰਿਆ ਜਾ ਰਿਹਾ ਆ, ਉਸ ਦੇ ਬਾਬਤ ਉਹ ਬਾਰੇ ਜਿਹੜੀ ਉਹ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੇ ਥਾਈਲੈਂਡ ਤੋਂ ਇੱਕ ਮਾੜੀ ਖਬਰ ਵੀ ਜਿਹੜੀ ਉਹ ਆ ਰਹੀ ਆ, ਉਸ ਉੱਤੇ ਵੀ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਸੈਨੇਟਰ ਸਿਨੇਮਾ ਐਰੀਜ਼ੋਨਾ ਤੋਂ ਉਹਨਾਂ ਨੇ ਕਿਹਾ ਆ ਵੀ ਜਿਹੜੇ ਬਾਈਡਨ ਹੁਣਾਂ ਦੇ ਏਜੰਡੇ ਵਾਲਾ ਜਿਹੜਾ ਡੈਮੋਕ੍ਰੇਟਸ ਦੇ ਦੁਆਰਾ ਲਿਆਂਦਾ ਗਿਆ ਬਿੱਲ ਰੀਕਨਸੀਲੀਏਸ਼ਨ ਦੇ ਤਹਿਤ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹਦਾ ਉਹਨਾਂ ਨੇ ਨਾਮ ਦਿੱਤਾ ਆ ਉਸ ਦੇ ਵਿੱਚ ਉਹ ਅੱਗੇ ਵਧਣ ਜਾ ਰਹੇ ਆ। ਉਸ ਦੇ ਵਿੱਚ ਉਹਨਾਂ ਨੇ ਹਾਮੀ ਭਰ ਦਿੱਤੀ ਹੈਗੀ ਆ। ਕਹਿੰਦੇ ਵੀ ਇਦਾਂ ਹੋਣ ਦੇ ਨਾਲ ਇਹ ਜਿਹੜਾ ਬਿੱਲ ਆ ਹੁਣ ਅੱਗੇ ਵਧੂਗਾ। ਹੋਪਫੁਲੀ ਕਹਿੰਦੇ ਵੀ ਕੱਲ ਨੂੰ ਇਹ ਅੱਗੇ ਤੁਰੂਗਾ ਤੇ ਸੈਨੇਟ ਦੇ ਵਿੱਚ ਆਉਣ ਵਾਲੇ ਹਫਤੇ ਦੇ ਵਿੱਚ ਇਸ ਨੂੰ ਪਾਸ ਕਰ ਲਿਆ ਜਾਵੇਗਾ। ਰੀਕਨਸੀਲੀਏਸ਼ਨ ਇੱਕ ਅਜਿਹਾ ਪ੍ਰੋਸੈਸ ਹੁੰਦਾ ਹੈ ਜਿਸ ਦੇ ਤਹਿਤ 60 ਵੋਟਾਂ ਦੀ ਦਰਕਾਰ ਨਹੀਂ ਹੁੰਦੀ ਸੈਨੇਟ ਦੇ ਵਿੱਚ ਫਿਲਬਸਟਰ ਤੋਂ ਜਿਹੜਾ ਉਹ ਨਿਕਲਣ ਦੇ ਲਈ, ਕਿਉਂਕਿ ਆਪਾਂ ਨੂੰ ਪਤਾ ਆ ਵੀ ਕਿਸੇ ਵੀ ਰਿਪਬਲਿਕਨ ਨੇ ਇਸ ਬਿੱਲ ਦੇ ਵਿੱਚ ਹਾਮੀ ਨਹੀਂ ਭਰੀ ਹੈਗੀ। ਤੇ ਇੱਕ ਪਹਿਲੀ ਵਾਰੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਰੀਕਨਸੀਲੀਏਸ਼ਨ ਦੇ ਪ੍ਰੋਸੈਸ ਨੂੰ ਵਰਤਦੇ ਹੋਏ ਜਿਹੜੀਆਂ ਪਾਰਟੀਆਂ ਆ ਉਹਨਾਂ ਨੇ ਆਪੋ ਆਪਣੇ ਏਜੰਡੇ ਨੂੰ ਅੱਗੇ ਪਾਸ ਕਰਾਇਆ ਆ। ਹੁਣ ਪਾਰਲੀਮੈਂਟੇਰੀਅਨ ਦੇ ਉੱਤੇ ਜਿਹੜਾ ਉਹ ਰਹਿਣਾ ਆ ਵੀ ਉਹ ਸੁਣਨਗੇ ਉਸ ਚੀਜ਼ ਨੂੰ, ਜਿਹੜਾ ਬਿੱਲ ਦੇ ਵਿੱਚ ਜੋ ਚੀਜ਼ਾਂ ਹੈਗੀਆਂ ਆ ਉਸ ਨੂੰ ਦੇਖਣਗੇ ਵੀ ਕੀ ਪਾਰਲੀਮੈਂਟੇਰੀਅਨ ਪ੍ਰੋਸੈਸ ਦੇ ਵਿੱਚ ਰੀਕਨਸੀਲੀਏਸ਼ਨ ਪ੍ਰੋਸੈਸ ਦੇ ਵਿੱਚ ਸਾਰੀਆਂ ਚੀਜ਼ਾਂ ਲੰਘ ਸਕਦੀਆਂ ਕਿ ਨਹੀਂ। ਕੁਝ ਚੀਜ਼ਾਂ ਇਸ ਦੇ ਵਿੱਚੋਂ ਹੋਰ ਵੀ ਅਜੇ ਘਟਾਈਆਂ ਜਾ ਸਕਦੀਆਂ ਨੇ। ਐਰੀਜ਼ੋਨਾ ਤੋਂ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਸੈਨੇਟਰ ਆ ਇਸਨੇ ਲਾਸਟ ਹੋਲਡ ਆਊਟ ਇਸ ਨੂੰ ਮੰਨਿਆ ਜਾ ਰਿਹਾ ਸੀ। ਇਸਨੇ ਵੀ ਆਪਣੀ ਜਿਹੜੀਆਂ ਜਿੱਦਾਂ ਇਸ ਦੇ ਵਿੱਚ ਥੋੜ੍ਹੀਆਂ ਜ਼ਰੂਰ ਪਗਵਾਈਆਂ ਨੇ। $16 ਬਿਲੀਅਨ ਦਾ ਜਿਹੜਾ ਟੈਕਸ ਇਨਕਰੀਜ਼ ਕਰਨਾ ਸੀਗਾ, ਜਿਹੜੇ ਅਮੀਰ ਜਿਹੜੇ ਹੈਜ ਫੰਡ ਮੈਨੇਜਰਸ ਹੁੰਦੇ ਆ ਉਸ ਨੂੰ ਡੈਮੋਕ੍ਰੇਟਸ ਲੀਡਰ ਮੰਨ ਗਏ ਆ ਵੀ ਉਸ ਨੂੰ ਡਰੋਪ ਕਰਾਂਗੇ, ਉਹ ਹੁਣ ਨਹੀਂ ਉਹਦੇ ਵਿੱਚ ਐਡ ਹੋਊਗਾ। ਤੇ ਨਾਲ ਦੇ ਨਾਲ ਜਿਹੜਾ 15% ਦਾ ਮਿਨੀਮਮ ਟੈਕਸ ਕਾਰਪੋਰੇਸ਼ਨਸ ਦੇ ਉੱਤੇ ਲਾਉਣਾ ਸੀ ਉਸ ਦੇ ਸਟਰਕਚਰਸ ਵਿੱਚ ਵੀ ਇਸਨੇ ਤਬਦੀਲੀ ਕਰਵਾਈ ਆ। ਤੇ ਜੇ ਸੋਕੇ ਤੋਂ ਪ੍ਰਭਾਵਿਤ ਜਿਹੜੀ ਰਾਸ਼ੀ ਮਿਲਣੀ ਆ ਐਰੀਜ਼ੋਨਾ ਦੇ ਬੈਨੀਫਿਟ ਦੇ ਲਈ ਉਹ ਵੀ ਇਸਨੇ ਇਸ ਦੇ ਵਿੱਚ ਐਡ ਕਰਵਾਈ ਆ। ਇਸ ਤੋਂ ਪਹਿਲਾਂ ਜਿਹੜੇ ਸੈਨੇਟਰ ਮੈਂਸ਼ਨ ਸੀਗੇ ਵੈਸਟ ਵਰਜੀਨੀਆ ਤੋਂ, ਉਹਨਾਂ ਨੇ ਵੀ ਆਪਣੀਆਂ ਕਈ ਜਿਹੜੀਆਂ ਇਸ ਦੇ ਵਿੱਚ ਮੰਗਾਂ ਨੂੰ ਮੰਗਵਾਇਆ ਸੀਗਾ। ਇਹ ਦੋਨੋਂ ਹੀ ਇੱਕ ਹਿਸਾਬ ਦੇ ਨਾਲ ਡੈਮੋਕ੍ਰੇਟਸ ਬੜੇ ਚਿਰ ਤੋਂ, ਬਾਕੀ 48 ਇੱਕ ਪਾਸੇ ਤੇ ਇਹ ਦੋ ਜਾਣੇ ਜਿਹੜੇ ਉਹ ਇੱਕ ਪਾਸੇ ਸੀਗੇ, ਆਪੋ ਆਪਣੀਆਂ ਜਿਹੜੀਆਂ ਮੰਗਾਂ ਲੈ ਕੇ ਅੜੇ ਸੀਗੇ। ਤੇ ਹੁਣ ਇਹਨਾਂ ਦੀਆਂ ਮੰਗਾਂ ਨੂੰ ਜਿਹੜਾ ਉਹ ਮਨਾ ਕੇ ਅੱਗੇ ਲਿਆਂਦਾ ਗਿਆ ਆ। ਇੱਕ ਟਾਈਮ ਦੇ ਉੱਤੇ ਜਦ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਨੂੰ ਪੇਸ਼ ਕੀਤਾ ਸੀ, ਇਹ 3 ਟ੍ਰਿਲੀਅਨ ਦੀ ਲਾਗਤ ਵਾਲਾ ਬਿਲਡ ਬੈਕ ਬੈਟਰ ਦੇ ਤੌਰ ਦੇ ਉੱਤੇ ਇਕਨੋਮਿਕ ਏਜੰਡਾ, ਸੋਸ਼ਲ ਜਿਹੜਾ ਏਜੰਡਾ ਤੇ ਕਲਾਈਮੇਟ ਨੂੰ ਲੈ ਕੇ ਜਿਹੜਾ ਏਜੰਡਾ ਇਸ ਦੇ ਵਿੱਚ ਇਕੱਠਿਆਂ ਕੀਤਾ ਸੀਗਾ। ਪਰ ਹੌਲੀ-ਹੌਲੀ ਸੁੰਗੜਦਾ ਇਹ ਜਿਹੜੇ ਕੁਛ ਬਿਲੀਅਨ ਡਾਲਰ, 500-700 ਬਿਲੀਅਨ ਡਾਲਰ ਦੇ ਵਿੱਚ ਜਿਹੜਾ ਉਹ ਰਹਿ ਗਿਆ ਆ। ਰੀਕਨਸੀਲੀਏਸ਼ਨ ਦੇ ਤਹਿਤ ਜੇ 50 ਡੈਮੋਕ੍ਰੇਟਸ ਇਸ ਦੇ ਵਿੱਚ ਸਿੰਪਲ ਮੈਜੋਰਟੀ ਦੇ ਨਾਲ ਇਸ ਨੂੰ ਅੱਗੇ ਹਾਮੀ ਭਰਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ ਉਹ ਇਸ ਦੇ ਹੱਕ ਦੇ ਵਿੱਚ ਵੋਟ ਪਾ ਕੇ ਇਸ ਨੂੰ ਪਾਸ ਕਰਵਾ ਸਕਦੀ ਆ। ਇਨਫਲੇਸ਼ਨ ਰਿਡਕਸ਼ਨ ਐਕਟ ਇਸ ਐਗਰੀਮੈਂਟ ਦਾ ਜਿਹੜਾ ਉਹ ਨਾਮ ਦਿੱਤਾ ਗਿਆ ਆ। ਤੇ ਇਲੈਕਸ਼ਨਸ ਦੇ ਵਿੱਚ ਕੈਂਪੇਨ ਤੋਂ ਪਹਿਲਾਂ ਇਹ ਡੈਮੋਕ੍ਰੇਟਸ ਮੰਨਦੇ ਆ ਵੀ ਉਹਨਾਂ ਦੇ ਲਈ ਇੱਕ ਵੱਡੀ ਜਿੱਤ ਦੇ ਵਜੋਂ ਉਹ ਹੋਊਗਾ, ਤਾਂ ਜੋ ਲੋਕਾਂ ਦੇ ਵਿੱਚ ਇਸ ਦੇ ਬਾਰੇ ਉਹ ਪ੍ਰਚਾਰ ਕਰ ਸਕਣਗੇ। ਰਿਪਬਲਿਕਨਸ ਨੇ ਇਸ ਬਿੱਲ ਦੀ ਸ਼ੁਰੂ ਤੋਂ ਹੀ ਨਿੰਦਾ ਕੀਤੀ ਆ ਵੀ ਇਹ ਵਾਧੂ ਦਾ ਜਿਹੜਾ ਇਹ ਖਰਚਾ ਹੈਗਾ ਆ ਤੇ ਅਸੀਂ ਇਸ ਦੇ ਵਿੱਚ ਕੋਈ ਵੀ ਸਾਥ ਨਹੀਂ ਦੇਵਾਂਗੇ। ਜੀ। ਅਗਲੀ ਖਬਰ ਵੱਲ ਚਲੀਏ। ਕੱਲ ਲਾਸ ਐਂਜਲਸ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ। ਇੱਕ ਕਾਰ ਆਮ ਸਟਰੀਟ ਦੇ ਉੱਤੇ 80 ਦੀ ਸਪੀਡ ਤੇ ਜਾ ਰਹੀ ਸੀ ਤੇ 4-ਵੇ ਸਟਾਪ ਦੇ ਉੱਤੇ ਜਿਹੜੀ ਲਾਈਟ ਸੀਗੀਆਂ 4-ਵੇ ਦੇ ਉੱਤੇ ਸ਼ਰੇਆਮ ਉਹ ਕਾਰ 80 ਦੀ ਸਪੀਡ ਤੇ ਜਾ ਕੇ ਕਾਰਾਂ ਦੇ ਵਿੱਚ ਟਕਰਾ ਗਈ ਤੇ ਜਿਹਦੇ ਨਾਲ 6 ਜਾਣਿਆਂ ਦੀ ਮੌਤ ਹੋ ਗਈ।
ਤੇ ਜਿਨ੍ਹਾਂ ਦੇ ਵਿੱਚੋਂ 6 ਵਿਕਟਮ ਚੋਂ ਇੱਕ ਬੀਬੀ ਸੀ, ਲੇਡੀ ਸੀ, ਜਿਸ ਦਾ ਜੋ ਪ੍ਰੈਗਨੈਂਟ ਸੀ, ਅਨਬੋਰਨ ਉਹਦਾ ਚਾਈਲਡ ਵੀ ਸੀਗਾ। ਬਹੁਤ ਹੀ ਖਤਰਨਾਕ ਉਹ ਦ੍ਰਿਸ਼ ਆ, ਵੀਡੀਓ ਬਹੁਤ ਕੱਲ੍ਹ ਦੀ ਘੁੰਮ ਰਹੀ ਆ। ਕੱਲ੍ਹ ਬਾਅਦ ਦੁਪਹਿਰੇ ਇਹ ਐਕਸੀਡੈਂਟ ਹੋਇਆ ਤੇ ਕਈ ਲੋਕ ਜੋ ਮੌਕੇ ਤੇ ਸੀ, ਉਹ ਨਹੀਂ ਸੋਚਿਆ ਵੀ ਸ਼ਾਇਦ ਕਹਿੰਦੇ ਵੀ ਇਹ ਵਰਲਡ ਵਾਰ ਲੱਗ ਗਈ, ਵੀ ਸਾਰੇ ਪਾਸੇ ਅੱਗ ਹੀ ਅੱਗ, ਬਿਜਲੀ ਦੀਆਂ ਤਾਰਾਂ ਹੀ ਦਿਸਦੀਆਂ ਸੀ, ਕਿਉਂਕਿ ਬਹੁਤ ਹੀ ਸਪੀਡ ਦੇ ਨਾਲ ਇਹ ਐਕਸੀਡੈਂਟ ਹੋਇਆ। ਅਥਾਰਟੀਜ਼ ਨੇ ਜੋ ਲੇਡੀ ਪ੍ਰੈਗਨੈਂਟ ਸੀ, ਜਿਸ ਦਾ ਅਨਬੋਰਨ ਚਾਈਲਡ ਵੀ ਸੀ, ਉਸ ਨੂੰ ਵੀ ਆਇਡੈਂਟੀਫਾਈ ਕਰ ਦਿੱਤਾ ਆ। ਵਿੰਡਸਰ ਹਿੱਲ ਕੈਲੀਫੋਰਨੀਆ ਦੇ ਵਿੱਚ ਇਹ ਐਕਸੀਡੈਂਟ ਕੱਲ੍ਹ ਹੋਇਆ। ਲਾਸ ਐਂਜਲਸ ਕਾਉਂਟੀ ਕੋਰਨਰ ਆਫੀਸ਼ੀਅਲਸ ਨੇ ਇਹ ਕਿਹਾ ਵੀ ਜੋ ਲੇਡੀ ਸੀ ਉਸਦਾ ਨਾਮ ਐਸ਼ਲੀ ਰਾਇਨ ਤੇ ਉਹਨਾਂ ਦਾ ਬੱਚਾ ਸੀ। 1:30 ਵਜੇ ਦੇ ਕਰੀਬ ਮਰਸਡੀਜ਼ ਬੈਂਜ ਜੋ ਕਾਰ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇੰਨੀ ਸਪੀਡ ਦੇ ਉੱਤੇ ਆਈ ਤੇ ਉਸਨੇ ਕਈ ਕਾਰਾਂ ਨੂੰ ਹਿੱਟ ਕੀਤਾ ਤੇ ਮੁੜ ਕੇ ਉਹ ਇੱਕ ਗੈਸ ਸਟੇਸ਼ਨ ਦੇ ਵਿੱਚ ਜਾ ਕੇ ਕਾਰਾਂ ਵੱਜੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਤੇ 2 ਕਾਰਾਂ ਨੂੰ ਉੱਥੇ ਅੱਗ ਲੱਗ ਗਈ। ਜੋ ਕਾਰਾਂ ਦੇ ਵਿੱਚ ਸੀ, ਉਹ ਕਾਰਾਂ ਦੇ ਵਿੱਚ ਹੀ ਸੜ ਕੇ ਜੋ ਸੁਆਹ ਹੋ ਗਏ। ਬਹੁਤ ਸਾਰੇ ਜੋ ਔਨ ਲੂਕਰਸ, ਲਾਗੇ ਛਾਗੇ ਲੋਕ ਸੀਗੇ, ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਵੀ ਜੇ ਕਿਸੇ ਤਰ੍ਹਾਂ ਕਿਸੇ ਨੂੰ ਬਚਾਇਆ ਜਾ ਸਕੇ, ਪਰ ਕਿਉਂਕਿ ਅੱਗ ਇੰਨੀ ਤੇਜ਼ ਸੀ, ਕੋਈ ਲਾਗੇ ਨਹੀਂ ਜਾ ਸਕਿਆ। ਇੱਕ ਵਿਟਨੈਸ ਅਲਫਾਂਜ਼ੋ ਵਾਰਡ, ਉਹਨਾਂ ਨੇ ਰੋਂਦੇ ਹੋਏ ਦੱਸਿਆ ਵੀ ਮੈਂ ਜਦੋਂ ਇੱਕ ਪ੍ਰੈਗਨੈਂਟ ਲੇਡੀ ਨੂੰ ਦੇਖਿਆ ਵੀ ਉਹ ਸ਼ਰੇਆਮ ਜਲ ਰਹੀ ਆ ਤੇ ਮੈਂ ਹੈਲਪ ਨਹੀਂ ਕਰ ਸਕਿਆ ਤੇ ਮੈਨੂੰ ਸੁੱਝਿਆ ਨਹੀਂ ਵੀ ਕੀ ਕਰ ਸਕਾਂ। ਇਹ ਬਹੁਤ ਦੁਖੀ ਲੱਗਦਾ ਆ, ਕਿਉਂਕਿ ਮੇਰੇ ਖੁਦ ਦੇ ਗ੍ਰੈਂਡਸਨ ਹੈਗੇ ਆ। ਸੋ ਬਹੁਤ ਹੀ ਖਤਰਨਾਕ ਐਕਸੀਡੈਂਟ ਇਸ ਸ਼ਹਿਰ ਦੇ ਵਿੱਚ ਕੱਲ੍ਹ ਵਾਪਰਿਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਮੰਦਭਾਗੀ ਖਬਰ ਆ ਰਹੀ ਆ ਬੈਂਕਾਕ ਥਾਈਲੈਂਡ ਤੋਂ, ਇੱਕ ਨਾਈਟ ਕਲੱਬ ਦੇ ਵਿੱਚ ਉੱਥੇ ਅੱਗ ਜਿਹੜੀ ਉਹ ਲੱਗ ਗਈ, ਜਿਸ ਕਰਕੇ 13 ਜਾਣਿਆਂ ਦੀ ਜਿਹੜੀ ਮੌਤ ਆ ਉਹ ਹੋ ਗਈ ਆ। 35 ਲੋਕ ਜਿਹੜੇ ਜ਼ਖਮੀ ਹੋਏ ਨੇ। ਚੌਨਬੁਰੀ ਪ੍ਰੋਵਿੰਸ ਜਿਹੜੇ ਥਾਈਲੈਂਡ ਦੇ ਉੱਤਰ ਜਿਹੜੇ ਪੂਰਬ ਵਾਲੇ ਪਾਸੇ ਨੂੰ ਹੈਗਾ ਆ, ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਸੋ ਕਹਿੰਦੇ ਵੀ ਬਹੁਤੇ ਜਿਹੜੇ ਇਸ ਦੇ ਵਿੱਚ ਪੀੜਤ ਨੇ, ਜਿਹੜੇ ਮਰੇ ਨੇ, ਉਹ ਥਾਈਲੈਂਡ ਦੇ ਹੀ ਰਹਿਣ ਵਾਲੇ ਜਿਹੜੇ ਉਹ ਸੀਗੇ। ਸੋ ਮਾਊਂਟੇਨ ਬੀ ਕਰਕੇ ਇਸ ਨਾਈਟ ਕਲੱਬ ਦਾ ਜਿਹੜਾ ਨਾਮ ਸੀਗਾ। ਬੈਂਕਾਕ ਤੋਂ 111 ਮੀਲ ਦੂਰ ਆ ਤੇ ਤਕਰੀਬਨ ਰਾਤ 1 ਵਜੇ ਇੱਥੇ ਅੱਗ ਜਿਹੜੀ ਉਹ ਲੱਗੀ ਸੀਗੀ। ਸੋ ਉਸ ਤੋਂ ਬਾਅਦ ਦੇ ਵਿੱਚ ਰਾਹਤ ਵਾਲੇ ਉੱਥੇ ਪਹੁੰਚੇ, ਪਰ ਉਨੀ ਦੇਰ ਤੱਕ ਲੋਕ ਜਿਹੜੇ ਅੰਦਰ ਫਸੇ ਸੀਗੇ ਉਹ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਦੇ ਵਿੱਚ 13 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਸੋ ਅੱਗੇ ਹੁਣ ਇਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਆ ਵੀ ਅੱਗ ਲੱਗਣ ਦੇ ਕਾਰਨ ਕੀ ਆ। ਹਾਲ ਦੀ ਘੜੀ ਕੁਛ ਜਿਹੜੇ ਇਸ ਦੇ ਬਾਰੇ ਪਤਾ ਨਹੀਂ ਲੱਗਾ। ਜੀ, ਸੋ ਬਿਲਕੁਲ ਅਪਡੇਟ ਕਰਦੇ ਜਾਈਏ। 14 ਜਾਣਿਆਂ ਦੀ ਮੌਤ ਹੋ ਗਈ ਤੇ 40 ਜਾਣੇ ਫੱਟੜ ਹੋਏ ਆ। ਉੱਥੇ ਦੇ ਜੋ ਪ੍ਰਾਈਮ ਮਿਨਿਸਟਰ ਹੈਗੇ ਆ, ਉਹਨਾਂ ਨੇ ਇਨਵੈਸਟੀਗੇਸ਼ਨ ਆਰਡਰ ਕਰ ਦਿੱਤੀ ਆ। ਪ੍ਰਾਈਮ ਮਿਨਿਸਟਰ ਪਾਇਰਥਨ ਚਾਓਚਾ। ਥਾਈਲੈਂਡ ਇੱਦਾਂ ਦਾ ਮੁਲਕ ਹੈ, ਇੱਥੇ ਪਹਿਲਾਂ ਵੀ ਇੱਦਾਂ ਦੀਆਂ ਇੰਸੀਡੈਂਟ ਹੁੰਦੀਆਂ ਰਹੀਆਂ ਆ। ਸੰਨ 2019 ਦੇ ਵਿੱਚ ਵੀ ਇੱਕ ਬੈਂਕਾਕ ਦੇ ਵਿੱਚ ਸੰਟੀਕਾ ਕਲੱਬ ਆ, ਉੱਥੇ ਅੱਗ ਲੱਗ ਗਈ ਸੀ, ਜਿਹਦੇ ਨਾਲ 60 ਜਾਣਿਆਂ ਦੀ ਮੌਤ ਹੋਈ ਸੀ। ਨਵਾਂ ਸਾਲ ਦਾ ਦਿਨ ਸੀ, ਨਿਊ ਈਅਰ ਡੇ ਸੀਗਾ ਉਸ ਦਿਨ ਦੇ ਉੱਤੇ, ਤੇ ਜੋ ਉਸ ਓਨਰ ਦਾ ਮਾਲਕ ਸੀ, ਉਸ ਨੂੰ 2011 ਦੇ ਵਿੱਚ ਫਿਰ ਜੇਲ੍ਹ ਦੇ ਵਿੱਚ ਵੀ ਭੇਜਿਆ ਗਿਆ ਸੀ। ਇਸ ਤੋਂ ਬਾਅਦ ਇੱਕ ਹੋਰ 2012 ਦੇ ਵਿੱਚ ਵੀ ਉੱਥੇ ਇੱਕ ਨਾਈਟ ਕਲੱਬ ਦੇ ਵਿੱਚ ਅੱਗ ਲੱਗੀ ਸੀ, ਜਿਹਦੇ ਨਾਲ 4 ਦੇ ਕਰੀਬ ਮੌਤਾਂ ਹੋਈਆਂ ਸੀ। ਜੀ, ਤੇ ਹਰਜੋਤ ਸਿੰਘ ਜੀ, ਆਪਾਂ ਇਸ ਤੋਂ ਪਹਿਲਾਂ ਵੀ ਜਦੋਂ ਦੱਸਿਆ ਸੀ ਵੀ ਅੱਗ ਲੱਗ ਗਈ, ਜਦੋਂ ਜਿਹੜੇ ਐਕਸੀਡੈਂਟ ਦੀ ਗੱਲ ਕਰ ਰਹੇ ਸੀ, ਸਨੀ ਗਰੇਵਾਲ ਹੋਣੀ ਕਹਿੰਦੇ ਵੀ ਆਪਾਂ ਨੂੰ ਆਪਣੀ ਗੱਡੀ ਦੇ ਵਿੱਚ ਜ਼ਰੂਰ ਇੱਕ ਫਾਇਰ ਐਕਸਟਿੰਗੁਇਸ਼ਰ ਰੱਖਣਾ ਚਾਹੀਦਾ ਆ, ਵੀ ਕਈ ਵਾਰੀ ਆਪਣਾ ਵੀ ਬਚਾਅ ਹੋ ਸਕਦਾ ਉਸ ਦੇ ਨਾਲ ਤੇ ਕਿਸੇ ਹੋਰ ਦਾ ਵੀ। ਅੱਜ ਮੈਂ ਜਦੋਂ ਹਰਜੋਤ ਸਿੰਘ ਜੀ ਆ ਰਿਹਾ ਸੀ ਕੰਮ ਤੇ, ਤਾਂ 168 ਦੇ ਉੱਤੇ, ਤਾਂ ਉੱਥੇ ਵੀ ਇੱਕ ਸਾਈਡ ਦੇ ਉੱਤੇ ਗੱਡੀ ਨੂੰ ਮੋਹਰੇ ਇੰਜਨ ਦੇ ਵਿੱਚ ਅੱਗ ਲੱਗੀ ਸੀ ਤੇ ਫਾਇਰ ਫਾਈਟਰ ਉਸ ਨੂੰ ਜਿਹੜਾ ਉਹ ਬੁਝਾ ਚੁੱਕੇ ਸੀਗੇ ਉਸ ਟਾਈਮ ਦੇ ਉੱਤੇ। ਹੋਪਫੁਲੀ ਕਿਸੇ ਦਾ ਉਸ ਦੇ ਵਿੱਚ ਨੁਕਸਾਨ ਨਾ ਹੋਇਆ ਹੋਵੇ। ਸੋ ਫਾਇਰ ਐਕਸਟਿੰਗੁਇਸ਼ਰ ਇਸ ਆਪਣੀ ਗੱਡੀ ਦੇ ਵਿੱਚ ਰੱਖਣ ਦੇ ਨਾਲ, ਕਿਉਂਕਿ ਕੁਛ ਹੀ ਸਕਿੰਟਾਂ ਦਾ ਵਕਤ ਹੁੰਦਾ ਆ,
ਅੱਗ ਜਦੋਂ ਗੱਡੀ ਨੂੰ ਪੈਂਦੀ ਹੈ ਜਾਂ ਕਿਤੇ ਵੀ ਜਦੋਂ ਪੈਂਦੀ ਹੈ, ਅੱਜ ਕੱਲ੍ਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਉਹ ਫੈਲਦੀ ਆ। ਆਪਾਂ ਕਿੰਨੀ ਵਾਰੀ ਟਰੱਕਾਂ ਵਾਲਿਆਂ ਦੀ ਗੱਲ ਜਿਹੜੀ ਉਹ ਸੁਣੀ ਆ ਵੀ ਅੱਗ ਪੈਂਦੇ ਹੀ ਸਾਰਾ ਕੁਛ ਬਹੁਤ ਤੇਜ਼ੀ ਦੇ ਨਾਲ ਝੁਲਸ ਗਿਆ, ਬੰਦਾ ਨਿਕਲ ਨਹੀਂ ਹੁੰਦਾ। ਸਮੋਕ ਦੇ ਨਾਲ ਵੈਸੇ ਜਿਹੜਾ ਅੰਦਰ ਬੇਹੋਸ਼ੀ ਵਾਲੀ ਹਾਲਤ ਜਿਹੜੀ ਉਹ ਬੰਦੇ ਦੀ ਬਣ ਜਾਂਦੀ ਆ। ਸੋ ਇਹ ਚੀਜ਼ ਲਾਗੇ ਹੋਵੇ, ਕੋਲ ਹੋਵੇ, ਰੀਚੇਬਲ ਹੋਵੇ, ਤੇ ਉਹ ਚੱਲਦੀ ਹੋਵੇ। ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਕਈ ਵਾਰੀ ਆਪਾਂ ਕਿਸੇ ਦੀ ਤੇ ਆਪਣੀ ਜਾਨ ਵੀ, ਆਪਣੇ ਪਰਿਵਾਰਾਂ ਦੀ ਜਾਨ ਵੀ ਇਸ ਦੇ ਨਾਲ ਜਿਹੜੀ ਉਹ ਬਚਾ ਸਕਦੇ। ਜਿਹੜੇ ਰੱਖ ਸਕਦੇ ਆ ਜ਼ਰੂਰ ਇਸ ਨੂੰ ਜਿਹੜਾ ਉਹ ਰੱਖਣ ਦੇ ਵਿੱਚ ਫਾਇਦਾ ਰਹਿੰਦਾ ਆ। ਜੀ, ਅਗਲੀ ਖਬਰ ਵਿੱਚ ਚਲੀਏ। ਅੱਜ ਟੈਕਸਸ ਨੇ ਪਹਿਲੀ ਬੱਸ ਜੋ ਮਾਈਗ੍ਰੈਂਟ ਲੋਕ ਆ ਉਹਨਾਂ ਦੀ ਨਿਊਯਾਰਕ ਸਿਟੀ ਨੂੰ ਭੇਜ ਦਿੱਤੀ ਹੈਗੀ ਆ। ਟੈਕਸਸ ਦੇ ਗਵਰਨਰ ਗੈਗ ਐਬਟ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਈਗ੍ਰੈਂਟਸ ਜੋ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਉਹਨਾਂ ਦੀਆਂ ਬੱਸਾਂ ਭਰ ਕੇ ਵਾਸ਼ਿੰਗਟਨ ਡੀਸੀ ਨੂੰ ਪਿਛਲੇ ਹਫ਼ਤਿਆਂ ਦੇ ਦੌਰਾਨ ਭੇਜੀਆਂ ਹੈਗੀਆਂ। ਅੱਜ 50 ਦੇ ਕਰੀਬ ਮਾਈਗ੍ਰੈਂਟ ਪੋਰਟ ਅਥਾਰਟੀ ਆਫ ਨਿਊਯਾਰਕ ਸਿਟੀ ਦੇ ਉੱਥੇ ਭੇਜੇ ਗਏ ਆ। ਟੈਕਸਸ ਦਾ ਗਵਰਨਰ ਗ੍ਰੈਗ ਐਬਟ ਉਹ ਵਾਸ਼ਿੰਗਟਨ ਦੇ ਵਿੱਚ ਜੋ ਲੋਕ ਹੈਗੇ ਆ ਵਾਈਟ ਹਾਊਸ 'ਚ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਇੱਥੇ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਲੋਕ ਇਲੀਗਲੀ ਬਾਰਡਰ ਕ੍ਰਾਸ ਕਰਕੇ ਆ ਰਹੇ ਆ ਤੇ ਤੁਸੀਂ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੇ ਹੈਗੇ। ਟੈਕਸਸ ਹੁਣ ਤੱਕ 5100 ਦੇ ਕਰੀਬ ਮਾਈਗ੍ਰੈਂਟ ਬੱਸਾਂ ਭਰ ਕੇ ਵਾਸ਼ਿੰਗਟਨ ਡੀਸੀ ਨੂੰ ਭੇਜ ਚੁੱਕਾ ਹੈਗਾ ਤੇ ਅੱਜ ਪਹਿਲੀ ਬੱਸ ਉਹਨਾਂ ਨੇ ਨਿਊਯਾਰਕ ਸਿਟੀ ਨੂੰ ਵੀ ਭੇਜੀ ਹੈਗੀ ਆ। ਦੂਸਰੇ ਪਾਸੇ ਪੈਂਟਾਗਨ ਤੋਂ ਹੈਲਪ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਮਾਮਲੇ ਦੇ ਵਿੱਚ ਨਹੀਂ ਹੈਲਪ ਕਰ ਸਕਦੇ ਕਿਉਂਕਿ ਵਿਦਿਨ USA ਦੇ ਵਿੱਚ ਇੱਕ ਸਟੇਟ ਤੋਂ ਦੂਜੀ ਸਟੇਟ ਨੂੰ ਬੰਦਿਆਂ ਨੂੰ ਭੇਜਣ ਦਾ ਮਸਲਾ ਹੈਗਾ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ੍ਹ ਵੀ ਆਪਾਂ ਦੱਸਿਆ ਸੀਗਾ ਵੀ ਵਾਈਟ ਹਾਊਸ ਦੇ ਨਜ਼ਦੀਕ ਜਿਹੜੀ ਬਿਜਲੀ ਡਿੱਗੀ ਸੀ ਜਿਸ 'ਚ 4 ਲੋਕ ਜ਼ਖਮੀ ਹੋਏ ਸੀ। ਉਸ ਦੇ ਵਿੱਚ ਅਪਡੇਟ ਇਹ ਆ 2 ਜਾਣੇ ਉਸ ਦੇ ਵਿੱਚੋਂ ਮਾਰੇ ਜਾ ਚੁੱਕੇ ਆ। ਉਹਨਾਂ ਦੀ ਮੌਤ ਹੋ ਗਈ ਹੈ। ਜੇਮਸ ਮਿਊਲਰ 76 ਸਾਲਾਂ ਦਾ ਤੇ ਡੋਨਾ ਮਿਊਲਰ 75 ਸਾਲਾਂ ਦਾ। ਇਹ ਜਿਹੜੀ ਬਿਜਲੀ ਡਿੱਗਣ ਦੇ ਕਰਕੇ ਇਹਨਾਂ 2 ਬਜ਼ੁਰਗਾਂ ਦੀ ਇਸ ਦੇ ਵਿੱਚ ਮੌਤ ਹੋਈ ਆ ਤੇ 2 ਅਜੇ ਵੀ ਜ਼ਖਮੀ ਜਿਹੜੇ ਉਹ ਦੱਸੇ ਜਾਂਦੇ ਆ। ਕਹਿੰਦੇ ਵੀ ਇਹ ਰਾਈਡ ਕਰ ਰਹੇ ਸੀਗੇ, ਰਾਈਡ ਆਊਟ ਕਰ ਰਹੇ ਸੀ ਵੀ ਸਟੋਰਮ ਜਿਹੜਾ ਉਹ ਨਿਕਲ ਜਾਵੇ। ਆਪਣੇ ਆਪ ਨੂੰ ਉਹਨਾਂ ਨੇ ਉੱਦਾਂ ਰੁੱਖ ਦੇ ਹੇਠਾਂ ਬਚਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੀ ਅਸਮਾਨੀ ਬਿਜਲੀ ਆ ਉਹਨਾਂ ਦੇ ਉੱਤੇ ਜਿਹੜੀ ਉਹ ਡਿੱਗੀ ਆ। ਤੇ ਇਸ ਦੇ ਪ੍ਰਤੀ ਇਹੀ ਅਪਡੇਟ ਇਸ ਟਾਈਮ ਦੱਸੀ ਜਾ ਰਹੀ ਵੀ ਇਹ 2 ਬਜ਼ੁਰਗਾਂ ਦੀ ਜਿਹੜੀ ਉਹ ਮੌਤ ਹੋ ਗਈ ਆ ਤੇ 2 ਜਣੇ ਅਜੇ ਜ਼ਖਮੀ ਦੱਸੇ ਜਾਂਦੇ ਨੇ, ਜ਼ੇਰੇ ਇਲਾਜ ਸੌਰੀ ਜਿਹੜੇ ਉਹ ਦੱਸੇ ਜਾਂਦੇ ਨੇ ਇਸ ਦੇ ਕਰਕੇ। ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਫਲਸਤੀਨੀਅਨ ਏਰੀਏ 'ਚ ਇੱਕ ਵਾਰੀ ਫੇਰ ਆਪਣੀ ਮਿਜ਼ਾਈਲ ਦੇ ਨਾਲ ਅਟੈਕ ਕਰ ਦਿੱਤਾ ਹੈਗਾ, ਜਿਹਦੇ ਨਾਲ ਇਜ਼ਰਾਈਲ ਨੇ ਇਹ ਦੱਸਿਆ ਵੀ ਅਸੀਂ ਇੱਕ ਮਿਲੀਟੈਂਟ ਨੂੰ ਜੋ ਟੌਪ ਇਸਲਾਮਿਕ ਜਿਹਾਦਿਸਟ ਲੀਡਰ ਸੀਗਾ ਵੈਸਟ ਬੈਂਕ ਦੇ ਵਿੱਚ ਉਸ ਨੂੰ ਮਾਰ ਦਿੱਤਾ। ਫਲਸਤੀਨੀਅਨ ਮਿਨਿਸਟਰੀ ਆਫ ਹੈਲਥ ਨੇ ਇਹ ਕਿਹਾ ਵੀ 8 ਲੋਕਾਂ ਦੀ ਇਸ ਅਟੈਕ ਦੇ ਵਿੱਚ ਮੌਤ ਹੋ ਗਈ ਆ। 44 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਆ ਤੇ ਮਰਨ ਵਾਲਿਆਂ ਦੇ ਵਿੱਚ ਇੱਕ 5 ਸਾਲਾਂ ਦੀ ਬੱਚੀ ਵੀ ਸੀਗੀ। ਤੈਸੀਰ ਜਾਬਰੀ ਇੱਕ ਟੌਪ ਦਾ ਇਸਲਾਮਿਕ ਜਿਹਾਦੀ ਲੀਡਰ ਆ, ਉਹ ਇਸ ਅਟੈਕ ਦੇ ਵਿੱਚ ਇਜ਼ਰਾਈਲ ਵੱਲੋਂ ਮਾਰਿਆ ਗਿਆ ਹੈ। ਇਜ਼ਰਾਈਲ ਦੀਆਂ ਡਿਫੈਂਸ ਫੋਰਸਿਸ ਨੇ ਕਿਹਾ ਵੀ ਅਸੀਂ ਉਸ ਟਾਈਮ ਦੇ ਉੱਤੇ ਅਟੈਕ ਕੀਤਾ ਹੈਗਾ ਜਿਸ ਟਾਈਮ ਤੇ ਇਹ ਜੋ ਮਿਲਟਰੀ ਵਿੰਗ ਹੈਗਾ ਇਸਲਾਮਿਕ ਜਿਹਾਦ ਦਾ ਉਹ ਇਜ਼ਰਾਈਲ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜੀ, ਜੀ। ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਇਹ ਦਾਅਵਾ ਕੀਤਾ ਹੈ ਤੇ ਹਰਜੋਤ ਸਿੰਘ ਜੀ ਕੱਲ੍ਹ ਵੀ ਆਪਾਂ ਥੋੜ੍ਹੀ ਜਿਹੀ ਗੱਲ ਕੀਤੀ ਸੀ ਤੇ ਇਸ ਦੇ ਉੱਤੇ ਜੇ ਆਪਾਂ ਹੋਰ ਦੱਸਦੇ ਜਾਈਏ, ਜਿਹੜੇ ਹੋਮ ਬਾਇਰਸ ਆ ਉਹ ਡੀਲਸ ਦੇ ਵਿੱਚੋਂ ਜਿਹੜੇ ਆ ਪਿੱਛੇ ਨੂੰ ਹਟ ਰਹੇ ਆ। ਕਹਿੰਦੇ ਵੀ ਹਾਈਐਸਟ ਰੇਟ ਦੇਖਿਆ ਗਿਆ ਆ ਬੜੇ ਵੱਡੇ ਪੱਧਰ ਦੇ ਉੱਤੇ ਪੈਂਡੈਮਿਕ ਦੇ ਸ਼ੁਰੂ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਬਾਇਰਸ ਆ ਉਹ ਆਪਣੇ ਕੰਟਰੈਕਟਸ ਇੱਕ ਹਿਸਾਬ ਦੇ ਨਾਲ ਪਿੱਛੇ ਹੋ ਰਹੇ ਆ। ਕੈਂਸਲੇਸ਼ਨਸ ਜਿਹੜੀਆਂ ਆ ਉਹ ਮਈ ਮਹੀਨੇ 'ਚ 12.7% ਹੋਈਆਂ, ਜੂਨ ਮਹੀਨੇ ਦੇ ਵਿੱਚ 11.2% ਤੇ ਹੁਣ ਕਹਿੰਦੇ ਵੀ 2020 ਤੋਂ ਬਾਅਦ ਦੇ ਵਿੱਚ ਇਹ ਅੰਕੜਾ ਹੁਣ ਵੱਧ ਕੇ 14.9% ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਹੋਮ ਬਾਇੰਗ ਬਿਹੇਵੀਅਰ ਦੇ ਵਿੱਚ ਇੱਕ ਚੇਂਜ ਆਇਆ ਹੈਗਾ ਆ। ਹੁਣ ਇਹਦੇ ਵਿੱਚ ਕਹਿੰਦੇ ਵੀ ਕਈ ਕਾਰਨ ਨੇ। ਇੱਕ ਤਾਂ ਇਹ ਆ ਵੀ ਹੁਣ ਕੰਪੀਟੀਸ਼ਨ ਵੀ ਬੰਦੇ ਦੇ ਕੋਲ ਲੈਸ ਆ, ਆਪਣੀ ਮਰਜ਼ੀ ਦਾ ਪਸੰਦ ਦਾ ਜਿਹੜਾ ਉਹ ਘਰ ਦੇਖਣਾ ਚਾਹੁੰਦਾ ਆ।
ਹੁਣ ਜਿਹੜਾ ਤਾਂ ਅਫੋਰਡ ਕਰ ਸਕਦਾ ਆ, ਅਫੋਰਡੇਬਿਲਿਟੀ ਜਿਹਦੇ ਕੋਲ ਹੈਗੀ ਆ, ਇੰਨੇ ਇੰਟਰਸਟ ਰੇਟ ਵਧਣ ਤੋਂ ਬਾਅਦ ਦੇ ਵਿੱਚ ਵੀ ਉਹ ਕਹਿੰਦਾ ਵੀ ਮੈਂ ਤਾਂ ਹੁਣ ਆਪਣੀ ਪਸੰਦ ਦਾ ਘਰ ਲਊਂਗਾ। ਆਪਾਂ ਕੁਛ ਮਹੀਨੇ ਪਹਿਲਾਂ ਹੀ ਇਹ ਰਿਪੋਰਟ ਸ਼ੇਅਰ ਕੀਤੀ ਸੀਗੀ ਇੱਕ, ਵੀ ਬਹੁਤ ਸਾਰੇ ਹੋਮ ਬਾਇਰਸ ਜਿਨ੍ਹਾਂ ਨੇ ਘਰ ਜਿਹੜਾ ਕਹਿ ਲਓ ਵੀ ਕਾਹਲੀ-ਕਾਹਲੀ 'ਚ ਆ ਕੇ ਜਿਹੜੇ ਉਹ ਖਰੀਦੇ। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਵੇਵ ਆਫ ਜਿਹੜੀਆਂ ਉਹ ਕਰ ਦਿੱਤੀਆਂ ਸੀ ਘਰ ਖਰੀਦਣ ਵੇਲੇ। ਉਹ ਬਹੁਤ ਪਛਤਾ ਰਹੇ ਆ ਵੀ ਅਸੀਂ ਪਤਾ ਨਹੀਂ ਕਿਉਂ ਇੱਦਾਂ ਦਾ ਘਰ ਲੈ ਲਿਆ, ਸਾਡੀ ਮੱਤ ਪਤਾ ਨਹੀਂ ਉਦੋਂ ਕਿਉਂ ਇੱਦਾਂ ਵੱਜੀ, ਪਰ ਇੱਦਾਂ ਨਹੀਂ, ਉਦੋਂ ਮਾਹੌਲ ਹੀ ਇੱਦਾਂ ਦਾ ਬਣਿਆ ਪਿਆ ਸੀਗਾ। ਹਰ ਕੋਈ ਚਾਹੁੰਦਾ ਸੀਗਾ ਵੀ ਮੈਂ ਘਰ ਜਿਹੜਾ ਉਹ ਖਰੀਦ ਲਵਾਂ, ਇੱਕ ਤੋਂ ਇੱਕ ਵੱਧ ਕੀਮਤ ਦੇ ਕੇ, ਜਾਂ ਕੋਈ ਚੀਜ਼ਾਂ ਜਿਹੜੀਆਂ ਉਹ ਛੱਡ ਕੇ ਉਹ ਕਰ ਰਹੇ ਆ। ਸੋ ਹੁਣ ਕੰਪੀਟੀਸ਼ਨ ਘਟਣ ਦੇ ਕਰਕੇ ਜਿਹੜਾ ਬਾਇਰ ਆ ਉਹ ਦੇਖਦਾ ਆ ਵੀ ਜਿਹੜੀ ਆਪਣੀ ਹੁਣ ਮਰਜ਼ੀ ਦੇ ਹਿਸਾਬ ਦੇ ਨਿਕਾਂਗੇ। ਸੋ ਇਹੋ ਜਿਹੇ ਮੌਕਿਆਂ ਦੇ ਉੱਤੇ ਜ਼ਰੂਰ ਜਿਹੜਾ ਕੋਈ ਘਰ ਖਰੀਦਣ ਦੇ ਅਜੇ ਵੀ ਕਾਬਿਲ ਹੈਗਾ ਆ, ਉਹ ਅਫੋਰਡ ਕਰ ਸਕਦਾ ਆ, ਤੇ ਭਾਈ ਹੁਣ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਸਾਰਾ ਕੁਛ ਜਾਂਚ ਪੜਤਾਲ ਕਰਕੇ ਲੈਸ ਦੈਨ ਮਾਰਕੀਟ ਪ੍ਰਾਈਸ ਦੇ ਉੱਤੇ ਵੀ ਕਈ ਵਾਰੀ ਤੁਹਾਨੂੰ ਗੁੱਡ ਘਰ ਜਿਹੜਾ ਉਹ ਮਿਲ ਸਕਦਾ ਹੈ। ਸੋ ਇਹ ਉੱਦਾਂ ਬੈਡ ਸਿਚੁਏਸ਼ਨ ਸਾਰਿਆਂ ਦੇ ਲਈ ਅਫੋਰਡੇਬਿਲਿਟੀ ਦੇ ਹਿਸਾਬ ਦੇ ਨਾਲ ਬੈਡ ਸਿਚੁਏਸ਼ਨ ਹੋ ਸਕਦੀ ਹੈ, ਪਰ ਜਿਹਦੇ ਲਈ ਅਫੋਰਡੇਬਿਲਿਟੀ ਦਾ ਹੈਗੀ ਆ, ਉਹਦੇ ਲਈ ਇਹ ਗੁੱਡ ਸਿਚੁਏਸ਼ਨ ਆਪਾਂ ਕਹਿ ਸਕਦੇ ਹਾਂ ਵੀ ਉਹ ਹੈਗੀ ਆ, ਵੀ ਭਾਈ ਹੁਣ ਆਪਣੀ ਮਰਜ਼ੀ ਦਾ ਵਧੀਆ ਘਰ ਤੇ ਮਾਰਕੀਟ ਰੇਟ ਵੀ ਥੋੜਾ ਜਿਹੜਾ ਉਸਨੂੰ ਉਸ ਦੇ ਨਾਲੋਂ ਘੱਟ ਦੇ ਉੱਤੇ ਉਹ ਖਰੀਦ ਸਕਦੇ ਆ। ਬਿਲਕੁਲ, ਪਰ ਸਿਚੁਏਸ਼ਨ ਹਰ ਏਰੀਏ 'ਚ ਡਿਫਰੈਂਟ ਆ, ਤੇ ਸਰਚ ਜ਼ਰੂਰ ਕਰ ਲਿਓ, ਤੇ ਪਰ ਇੱਕ ਤਰ੍ਹਾਂ ਨਾਲ ਰੀਅਲ ਸਟੇਟ ਮਾਰਕੀਟ ਦੇ ਉੱਤੇ ਅਸਰ ਬਹੁਤ ਜ਼ਿਆਦਾ ਪਿਆ ਹੋਇਆ ਹੈਗਾ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਅੱਗਾਂ ਵੀ ਲੱਗੀਆਂ ਆ, ਤੁਸੀਂ ਦੇਖਿਆ ਵੀ ਬਹੁਤ ਨੁਕਸਾਨ ਵੀ ਹੋਇਆ, ਇੱਕ ਪੂਰੇ ਦਾ ਪੂਰਾ ਟਾਊਨ ਸੜ ਕੇ ਸੁਆਹ ਹੋ ਗਿਆ, ਕਲਾਮਤ ਵਾਲਾ ਏਰੀਆ ਜੋ ਸੀ। ਤੇ ਹੁਣ ਫਲੈਸ਼ ਫਲੱਡ ਵਾਰਨਿੰਗ ਵੀ ਇਸ਼ੂ ਕੀਤੀ ਗਈ ਹੈ ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਜੋ ਹਾਈਵੇ 89 ਆ, ਮਾਰਕਸਵਿਲ ਵਾਲਾ ਏਰੀਆ, ਉੱਥੇ ਸਿਆਰਾ ਦੇ ਵਿੱਚ ਮੀਂਹ ਪੈਣ ਦੇ ਨਾਲ ਫਲੱਡ ਆ ਸਕਦੇ ਹੈਗੇ ਆ। ਇਸੇ ਤਰ੍ਹਾਂ ਰੀਨੋ ਏਰੀਏ 'ਚ ਲਾਈਟਨਿੰਗ ਦੀ ਬਹੁਤ ਜ਼ਿਆਦਾ ਵਾਰਨਿੰਗ ਇਸ਼ੂ ਕੀਤੀ ਗਈ ਹੈ, ਤੇ ਇਹ ਵੀ ਪਤਾ ਲੱਗਿਆ ਵੀ ਕੱਲ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ ਮੀਂਹ ਪਿਆ ਹੈਗਾ। ਜੀ, ਅੱਜ ਵੀ ਪੈ ਰਿਹਾ ਸੀਗਾ ਜੀ, ਸਵੇਰੇ ਵੀ। ਸੋ ਹੁਣ ਖੇਤਾਂ ਵਾਲਿਆਂ ਦੇ ਲਈ ਇਹ ਚੰਗਾ ਹੈ ਕਿ ਮਾੜਾ, ਉਹ ਤਾਂ ਉਹੀ ਜਿਹੜਾ ਆ ਹਰਜੋਤ ਸਿੰਘ ਜੀ ਦੱਸ ਸਕਦੇ, ਪਰ ਓਵਰਆਲ ਦੇਖਿਆ ਜਾਵੇ ਵੀ ਕਿਉਂਕਿ ਬਦਾਮ ਸੁੱਕਣੇ ਆ, ਅੰਗੂਰ ਸੁੱਕਣੇ ਆ, ਉਹ ਸਾਰਾ ਕੁਛ ਹੋਣਾ ਆ, ਉਸ ਦੇ ਲਈ ਇਸ ਨੂੰ ਕੋਈ ਬਹੁਤਾ ਗੁੱਡ ਤਾਂ ਨਹੀਂ ਆਪਾਂ ਜਿਹੜਾ ਉਹ ਮੰਨ ਸਕਦੇ, ਪਰ ਇਹ ਵੀ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਜ਼ਰੂਰ ਇਸਨੇ ਜਿਹੜੀ ਉਹ ਦਵਾਈ ਹੈਗੀ ਆ। ਬਟ ਲੌਂਗ ਟਰਮ ਇਹਦਾ ਇਫੈਕਟ ਝਾੜ ਦੇ ਉੱਤੇ ਕਿੱਦਾਂ ਦਾ ਹੋਊਗਾ, ਇਹ ਵੀ ਜ਼ਰੂਰ ਜਿਹੜਾ ਉਹ ਆਪਾਂ ਨੂੰ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈ, ਤੇ ਉਸ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਜਾਈਏ, ਇੱਕ ਸੈਮੀਕੰਡਕਟਰ ਜਾਇੰਟਸ ਜਿਹੜੇ ਆ, ਉਹਨਾਂ ਨੇ ਇਮੀਗ੍ਰੇਸ਼ਨ ਦੇ ਬਾਬਤ ਕਾਂਗਰਸ ਨੂੰ ਹਾਰ ਲਾਈ ਆ ਵੀ ਭਾਈ ਇਮੀਗ੍ਰੇਸ਼ਨ ਦਾ ਕੋਈ ਇੱਕ ਤਗੜਾ ਜਿਹਾ ਬਿੱਲ ਪਾਸ ਕਰੋ, ਜਿਹਦੇ ਨਾਲ ਸਾਡੇ ਕੋਲ ਇੱਥੇ ਗੁੱਡ ਜਿਹੜੇ ਲੋਕ ਆ, ਜਿਹੜੇ ਖਾਸ ਕਰਕੇ ਸਟੈਮ ਦੇ ਵਿੱਚ ਆ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਮੈਥਮੈਟਿਕਸ ਵਾਲੇ ਆ, ਵੀ ਉਹ ਇੱਥੇ ਰਹਿ ਸਕਣ, ਉਹਨਾਂ ਨੂੰ ਐਗਜ਼ੈਂਪਟ ਕਰੋ, ਤੇ ਜਾਂ ਉਹਨਾਂ ਦਾ ਐਨੂਅਲ ਗ੍ਰੀਨ ਕਾਰਡ ਦਾ ਜਿਹੜਾ ਕੋਟਾ ਆ, ਕੰਟਰੀ ਕੈਪਸ ਆ, ਉਸ ਨੂੰ ਜਿਹੜਾ ਉਹ ਵਧਾਓ। ਇੰਪਲਾਇਰ ਬੇਸਡ ਜਿਹੜੇ ਗ੍ਰੀਨ ਕਾਰਡ ਜਾਂ ਇਮੀਗ੍ਰੇਸ਼ਨ ਆ, ਉਹ ਕੋਵਿਡ ਦੇ ਬੈਕਲੌਗ ਦੇ ਵਿੱਚ ਇੰਨੀ ਕੁ ਜ਼ਿਆਦਾ ਪਿੱਛੇ ਜਿਹੜੀ ਉਹ ਜਾ ਚੁੱਕੀ ਆ ਵੀ ਬਹੁਤ ਜ਼ਿਆਦਾ ਉਸ ਦੇ ਵਿੱਚ ਮੁਸ਼ਕਲ ਬਣੀ ਹੋਈ ਆ। ਰੀਸੈਂਟਲੀ ਕਾਂਗਰਸ ਨੇ ਉੱਦਾਂ ਤਾਂ ਹਰਜੋਤ ਸਿੰਘ ਜੀ $280 ਬਿਲੀਅਨ ਦਾ ਜਿਹੜਾ ਚਿਪਸ ਕਰਕੇ ਇੱਕ ਤੇ ਸਾਇੰਸ ਐਕਟ ਆ, ਡੋਮੈਸਟਿਕ ਚਿਪ ਮੈਨੂਫੈਕਚਰਿੰਗ ਦੇ ਲਈ, ਉਸ ਨੂੰ ਤਾਂ ਉਹਨਾਂ ਨੇ ਪਾਸ ਜਿਹੜਾ ਉਹ ਕੀਤਾ ਆ, ਪਰ ਜਿਹੜੇ ਸੈਮੀਕੰਡਕਟਰ ਜਾਇੰਟਸ ਹੈਗੇ ਆ, ਇੰਟਲ ਵਰਗੇ ਤੇ ਹੋਰ ਵੱਡੀਆਂ ਜਿਹੜੀਆਂ ਇਹ ਕੰਪਨੀਆਂ ਆ, ਉਹ ਯੂਐਸ ਕਾਂਗਰਸ ਨੂੰ ਗੁਹਾਰ ਲਾ ਰਹੀ ਆ ਵੀ ਇੰਪਲਾਇਰ ਬੇਸਡ ਜਿਹੜੀ ਇਮੀਗ੍ਰੇਸ਼ਨ ਆ, ਉਸ ਦੇ ਉੱਤੇ ਕੁਛ ਐਕਸ਼ਨ ਜਿਹੜਾ ਉਹ ਲਓ, ਤਾਂ ਜੋ ਸਾਡੇ ਕੋਲ ਜਿਹੜੇ ਲੋਕ ਆ, ਕੰਮ ਕਰਨ ਵਾਲੇ ਵੀ ਜਿਹੜੇ ਉਹ ਬਚੇ ਰਹਿਣ, ਨਹੀਂ ਤਾਂ ਸਾਰੇ ਹੌਲੀ ਹੌਲੀ ਫਿਰ ਇੱਥੋਂ ਜਿਹੜਾ ਉਹ ਛੱਡ ਕੇ ਹੋਰ ਮੁਲਕਾਂ ਵੱਲ ਨੂੰ ਪਲਾਇਨ ਕਰ ਸਕਦੇ ਆ। ਜੀ, ਬਿਲਕੁਲ। ਆਪਾਂ ਜਿਸ ਤਰ੍ਹਾਂ ਖਬਰ ਸਾਂਝੀ ਕੀਤੀ ਸੀ, ਬਾਰਡਰ ਪੈਟਰੋਲ ਏਜੰਟ ਜੋ ਯੂਮਾ ਵਾਲਾ ਏਰੀਆ ਹੈਗਾ, ਉੱਥੇ ਜੀ। ਸਿੱਖਾਂ ਦੀਆਂ ਦਸਤਾਰਾਂ ਧੱਕੇ ਦੇ ਨਾਲ ਲਹਾ ਕੇ ਗਰਬੇਜ ਦੇ ਵਿੱਚ ਸਟਾਉਂਦੇ ਸੀ, ਕੜੇ ਵੀ ਲਹਾਉਂਦੇ ਸੀ,
ਜੋ ਆਪਾਂ ਕਛਹਿਰੇ ਪਹਿਨਦੇ ਆ ਉਹਨਾਂ ਦੇ ਨਾਲੇ ਵੀ ਕਟਵਾਉਂਦੇ ਸੀ ਤੇ ਉਸ ਇਸ਼ੂ ਨੂੰ ਲੈ ਕੇ ਉਹ ਅਮਰੀਕਾ ਦੇ ਵਿੱਚ ਆਲਮੋਸਟ ਜੋ ਮੇਨ ਸਟ੍ਰੀਮ ਮੀਡੀਆ ਹੈਗਾ CNN ਸਾਰਿਆਂ ਨੇ ਹੁਣ ਕਵਰ ਕਾਫੀ ਵੱਡੇ ਲੈਵਲ ਤੇ ਕੀਤੀ ਹੈਗੀ ਆ। ਆਪਣੇ ਲੋਕਾਂ ਨੇ ਵੀ ਕਾਫੀ, ਅਸੀਂ ਵੀ ਕਿਹਾ ਸੀ ਸਾਰਿਆਂ ਨੂੰ ਕਾਲਾਂ ਕਰੋ, ਦੋਨੋਂ ਹੀ ਜੋ ਸੈਨੇਟਰ ਐਰੀਜ਼ੋਨਾ ਤੋਂ ਆ ਪਲੱਸ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦੇ ਜੋ ਹੈਡ ਹੈਗੇ ਸੈਕਟਰੀ ਹੈਗੇ ਆ। ਸੋ ਹੁਣ ਇੰਟਰਨਲ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਆ। CBP ਕਸਟਮ ਪੈਟਰੋਲ ਕਸਟਮ ਬਾਰਡਰ ਪੈਟਰੋਲ ਕਮਿਸ਼ਨਰ ਨੇ CNN ਨੂੰ ਦੱਸਿਆ ਆ ਵੀ ਅਸੀਂ ਇਹ ਐਲੀਗੇਸ਼ਨਸ ਜੋ ਲੱਗੀਆਂ ਆ ਇਹਨੂੰ ਬੜੀ ਸੀਰੀਅਸਲੀ ਲੈ ਰਹੇ ਆ ਤੇ ਅਸੀਂ ਇੰਟਰਨਲ ਇਨਵੈਸਟੀਗੇਸ਼ਨ ਇਹ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਭਾਈ ਜਿੱਦਾਂ ਆਪਾਂ ਦੱਸਦੇ ਰਹਿੰਦੇ ਆ ਜਿੱਥੇ ਜਿੱਥੇ ਆਪਾਂ ਪੰਜਾਬ ਦਾ ਇੰਡੀਆ ਦਾ ਬਹੁਤ ਰੌਲਾ ਪਾਉਂਦੇ ਆ, ਜਿੱਥੇ ਆਪਾਂ ਰਹਿੰਦੇ ਆ ਇੱਥੇ ਦਾ ਜ਼ਰੂਰ ਆਪਣੇ ਹੱਕਾਂ ਦੀ ਗੱਲਬਾਤ ਕਰਿਆ ਕਰੋ ਅੱਗੇ ਹੋ ਕੇ। ਤੇ ਇਹ ਸਿਰਫ ਐਰੀਜ਼ੋਨਾ ਵਾਲਾ ਬਾਰਡਰ ਹੀ ਸੀ ਜਿੱਥੇ ਹੋ ਰਿਹਾ ਸੀ, ਬਾਕੀ ਕਿਸੇ ਨਹੀਂ ਹੋ ਰਿਹਾ ਸੀ। ਸੋ ਇਹ ਗੁੱਡ ਆ ਵੀ ਉਹਨਾਂ ਨੇ ਹੁਣ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ। ਹੋਪਫੁਲੀ ਜੋ ਉਹ ਇਹ ਪਾਲਿਸੀ ਉਹਨੀ ਉੱਥੇ ਕਰ ਰਹੇ ਸੀ ਵੀ ਇਸ ਤਰ੍ਹਾਂ ਅਸੀਂ ਦਸਤਾਰਾਂ ਲਹਾਣੀਆਂ ਉਹ ਤੋਂ ਉਹ ਹਟ ਜਾਣ ਪਿੱਛੇ। ਜੀ ਜੀ ਬਿਲਕੁਲ। ਤੇ ਸਮਾਂ ਹੁਣ ਆਪਣੇ ਪ੍ਰੋਗਰਾਮ ਦਾ ਹਰਜੋਤ ਸਿੰਘ ਜੀ ਸਮਾਪਤ ਆ। ਮਿਲਦੇ ਆਪਾਂ ਆਪਣੇ ਸਾਰੇ ਹੀ ਜਿਹੜੇ ਜੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਲੈਂਦੇ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।